ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੁਚੈਲਾਂ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਬਚਿੱਤਰ ਸਿੰਘ ਚਾਹਲ ਫਰੈਸਡੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਗੁਰਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਪਾਪਾ ਦੀ ਪਰੀ ਬੜੇ ਨਾਟਕੀ ਘਟਨਾਕ੍ਰਮ ਤੋਂ ਬਾਅਦ 'ਚ ਗ੍ਰਿਫਤਾਰ ਹੋ ਗਈ ਆ। ਦੇਖੋ, ਇਹਨਾਂ ਕੀਤੇ ਹੁਣ ਤੱਕ ਨਾਟਕ ਆ, ਹੋਰ ਇਹਨਾਂ ਨੇ ਕਿਹੜਾ ਰਾਮਲੀਲਾ ਖੇਡੀ ਆ ਜੀ। ਨਾਟਕੀ ਕਰੀ ਆਉਂਦੇ ਆ ਤੇ ਜਿਨ੍ਹਾਂ ਨੇ ਫੜਿਆ ਉਹਨਾਂ ਨੇ ਵੀ ਰੱਜ ਕੇ ਨਾਟਕ ਕੀਤਾ ਅੱਜ ਜੀ। ਸੋ ਇਹ ਨਾਟਕ ਮੰਡਲੀ ਲੱਗਦਾ ਹੈ ਇਕੱਠੀ ਹੋਈ ਆ। ਕਿਸੇ ਨੇ ਖਾਕੀ ਲੀੜੇ ਪਾਏ ਆ, ਕਿਸੇ ਨੇ ਕਾਲੇ ਚਿੱਟੇ ਲੀੜੇ ਪਾਏ ਆ, ਕੋਈ ਸਮਝ ਨਹੀਂ ਆਉਂਦੀ ਹੈ। ਇਹ ਸਾਰੀ ਨਾਟ ਮੰਡਲੀ ਆ ਜੀ, ਡਰਾਮਾ ਮੰਡਲੀ ਆ। ਦੇਖੋ, ਅਚਾਨਕ ਹਨੀਪ੍ਰੀਤ ਦੀ ਇੰਟਰਵਿਊ ਟੈਲੀਕਾਸਟ ਹੋ ਗਈ। ਸਾਡੇ ਇੱਥੇ ਉਦੋਂ ਹੈਗਾ ਸੀਗਾ ਸਮਾਂ ਲਗਭਗ ਲਾ ਲਓ ਤੜਕੇ ਦਾ 9 ਵਜੇ ਦਾ। ਅਚਾਨਕ ਇੱਕ ਬਹੁਤ ਵੱਡੇ ਚੈਨਲ ਤੇ ਉਹਦੀ ਲਾਈਵ ਇਹਨਾਂ ਨੇ ਇੰਟਰਵਿਊ ਚਲਾ ਦਿੱਤੀ। ਵੈਸੇ ਰਿਕਾਰਡਡ ਸੀ, ਇੱਕਦਮ ਜਿੱਦਾਂ ਐਕਸਕਲੂਸਿਵ ਉਹਨਾਂ ਨੇ ਚਲਾਈ। ਸਾਰੇ ਹੈਰਾਨ ਸਨ ਕਿ ਸ਼ਾਇਦ ਲਾਈਵ ਹੀ ਚੱਲ ਪਈ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਰਾਤ ਦੀ ਰਿਕਾਰਡਡ ਆ ਔਰ ਉਹਨੂੰ ਸੜਕ ਤੇ ਫਿਲਮਾਇਆ ਗਿਆ ਸੀ। ਗੱਡੀ ਦੇ ਵਿੱਚ ਹਨੀਪ੍ਰੀਤ ਬੈਠੀ, ਪੱਤਰਕਾਰ ਵੀ ਪਹੁੰਚ ਗਿਆ। ਕਮਾਲ ਦੀ ਗੱਲ ਤੇ ਇਹ ਆ ਕਿ ਜਿਹੜੇ ਚੈਨਲ ਨੇ ਐਕਸਕਲੂਸਿਵ ਵੀਡੀਓ ਇੰਟਰਵਿਊ ਵਾਲੀ ਚਲਾਈ, ਉਸੇ ਚੈਨਲ ਤੇ ਇੱਕ ਵਾਰੀ ਦੋਸ਼ ਲਾਇਆ ਸੀਗਾ ਛਤਰਪਤੀ ਦੇ ਮੁੰਡੇ ਨੇ ਕਿ ਇਹ ਉਹੀ ਚੈਨਲ ਆ ਜਿਨ੍ਹਾਂ ਨੇ ਸਾਡੇ ਪਿਤਾ ਦੀ ਚੱਲਦੀ ਸਟੋਰੀ ਹੈ ਜਿਹੜੀ ਉਹ ਰੋਕ ਦਿੱਤੀ ਸੀ ਮਰਡਰ ਵਾਲੀ। ਕਿਉਂਕਿ 2 ਮਿੰਟਾਂ ਦੇ ਬਾਅਦ ਸ਼ਾਇਦ ਇਹਨਾਂ ਨੂੰ ਕੋਈ ਨਾ ਕੋਈ ਸੁਨੇਹਾ ਆ ਗਿਆ ਤੇ ਜਦੋਂ ਅਸੀਂ ਤੜਕੇ ਟੈਲੀਵਿਜ਼ਨ ਚੈਨਲ ਆਇਆ ਤੇ ਉਦੋਂ ਇਹਦੇ ਪ੍ਰਵਚਨ ਚੱਲਦੇ ਪਏ ਸੀ ਸਰਸੇ ਵਾਲੇ ਦੇ। ਸਾਨੂੰ ਸਾਰੀ ਕਹਾਣੀ ਸਮਝ ਆ ਗਈ। ਉਸੇ ਚੈਨਲ ਦਾ ਪੱਤਰਕਾਰ ਸਦਕੇ ਇੰਟਰਵਿਊ ਰਿਕਾਰਡਡ ਕੀਤੀ ਜਾਂਦੀ ਆ, ਫਿਰ ਉਸੇ ਚੈਨਲ ਤੇ ਟੈਲੀਕਾਸਟ ਹੁੰਦੀ ਆ। ਉਦੋਂ ਸਾਰਿਆਂ ਦਾ ਮੱਥਾ ਠਣਕ ਗਿਆ ਸੀਗਾ ਕਿ ਅੱਜ ਕੁਛ ਨਾ ਕੁਛ ਧਮਾਕਾ ਹੋ ਜਾਣਾ, ਪਟਾਕਾ ਪੈ ਜਾਣਾ। ਫਿਰ 2 ਕੁ ਘੰਟਿਆਂ ਬਾਅਦ ਇਹ ਖਬਰ ਆਉਣ ਲੱਗ ਪਈ ਕਿ ਪਾਪਾ ਦੀ ਪਰੀ ਹੈ ਜਿਹੜੀ ਉਹ ਸਰੈਂਡਰ ਕਰ ਸਕਦੀ ਹੈ, ਇੱਥੇ ਆ ਗਈ। ਕੋਈ ਕਹਿੰਦਾ ਜ਼ੀਰਕਪੁਰ ਤੋਂ ਫੜ ਲਈ ਆ, ਕੋਈ ਕਹਿੰਦਾ ਸਰਹੰਦ ਬਸੀ ਤੋਂ ਫੜ ਲਈ ਆ, ਕੋਈ ਕਹਿੰਦਾ ਪੰਚਕੂਲਿਓਂ ਗ੍ਰਿਫਤਾਰ ਕੀਤੀ ਹੈ। ਜਿੰਨੇ ਮੂੰਹ ਉਨੀਆਂ ਗੱਲਾਂ ਜੀ। ਪਰ ਦੇਰ ਸ਼ਾਮ ਤੱਕ ਕਹਾਣੀ ਕੁਛ ਹੋਰ ਨਿਕਲੀ। ਹਰਿਆਣਾ ਪੁਲਿਸ ਇੱਥੇ ਵੀ ਅੱਜ ਪਲਟੀਆਂ ਮਾਰਦੀ ਨਜ਼ਰ ਆਈ। ਮੇਰੇ ਖਿਆਲ ਦੇ ਨਾਲ ਤੇ ਇਸ ਪੁਲਿਸ ਨੂੰ ਵੇਖ ਕੇ ਤੇ ਗਿਰਗਟ ਵੀ ਸ਼ਰਮਿੰਦਾ ਹੋਣੀ ਆ। ਮੈਂ ਤੇ ਐਵੇਂ ਬਦਨਾਮ ਆ। ਅਸਲ ਦੇ ਵਿੱਚ ਰੰਗ ਬਦਲਣ ਵਾਲੀ ਤੇ ਗਿਰਗਟ ਇਹ ਆ। ਹੁਣ ਦੇਖੋ, ਹਰਿਆਣਾ ਪੁਲਿਸ ਨੇ ਕੀ ਕੀਤਾ ਕਿ ਸ਼ੁਰੂਆਤੀ ਗੇੜ 'ਚ ਕਿਹਾ ਜੀ ਕਿ ਜਿਹੜੀ ਹਨੀਪ੍ਰੀਤ ਸੀਗੀ ਉਹ ਪੁਲਿਸ ਦੀ ਕਸਟਡੀ 'ਚ ਸੀ ਔਰ ਪੁਲਿਸ ਕਿੱਥੋਂ ਦੀ ਸੀ? ਪੰਜਾਬ ਦੀ ਜੀ। ਔਰ ਉਹਨਾਂ ਨੇ ਜਾਣ ਬੁੱਝ ਕੇ ਇੰਟਰਵਿਊ ਕਰਵਾਇਆ ਪੱਤਰਕਾਰਾਂ ਨੂੰ ਸੱਦ ਕੇ ਤਾਂ ਕਿ ਹਰਿਆਣਾ ਦੀ ਪੁਲਿਸ ਦੀ ਡੰਡ ਲਾਈ ਜਾ ਸਕੇ। ਮੁੜ ਕੇ ਉਹੀ ਹਰਿਆਣਾ ਪੁਲਿਸ ਕਹਿੰਦੀ ਨਹੀਂ ਜੀ, ਸਾਨੂੰ ਤੇ ਇਨਪੁਟ ਮਿਲ ਗਈ ਸੀ, ਅਸੀਂ ਇਹਨੂੰ ਪਟਿਆਲੇ ਤੇ ਜ਼ੀਰਕਪੁਰ ਦੇ ਵਿਚਾਲੇ ਫੜਿਆ। ਪਲਟੀ ਮਾਰ ਗਈ। ਇੱਥੇ ਪਹਿਲਾਂ ਕਹਿਤਾ ਕਿ ਜੀ ਪੰਜਾਬ ਪੁਲਿਸ ਦੀ ਹਿਰਾਸਤ 'ਚ ਸੀਗੀ। ਇੱਥੋਂ ਤੱਕ ਕਿ ਕੈਪਟਨ ਨੂੰ ਖੁਦ ਸਰਕਾਰੀ ਬਿਆਨ ਜਾਰੀ ਕਰਨਾ ਪਿਆ। ਕੈਪਟਨ ਨੂੰ ਖੁਦ ਪੱਤਰਕਾਰਾਂ ਦੇ ਸਾਹਮਣੇ ਆਉਣਾ ਪਿਆ ਕਿ ਨਾ ਸਾਡੀ ਹਿਰਾਸਤ 'ਚ ਸੀਗੀ, ਨਾ ਹਨੀਪ੍ਰੀਤ ਸਾਡੀ ਹਿਫਾਜ਼ਤ ਸੀ। ਉਹ ਕਹਿੰਦਾ ਅਸੀਂ ਹੁਣੀ ਦਾ ਕੀ ਕਰਨਾ, ਸਾਡੇ ਕਿਸ ਕੰਮ ਦੀ ਆ, ਤੁਸੀਂ ਫੜੋ, ਤੁਸੀਂ ਜਾਣੋ, ਤੁਸੀਂ ਕਰੋ, ਅਸੀਂ ਕੀ ਲੈਣਾ ਦੇਣਾ। ਪਰ ਕਹਾਣੀ ਇੱਕ ਹੋਰ ਵੀ ਨਿਕਲ ਆਈ ਜੀ। ਕਹਾਣੀ ਇਹ ਨਿਕਲ ਆਈ ਕਿ ਇੱਕ ਟੈਲੀਵਿਜ਼ਨ ਚੈਨਲ ਦਾ ਪੱਤਰਕਾਰ ਅੱਜ ਡੇਰੇਦਾਰ ਦੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਦੇ ਮੂਹਰੇ ਪਹੁੰਚ ਗਿਆ ਔਰ ਉਸ ਸਮੇਂ ਉੱਥੋਂ ਗੱਡੀਆਂ ਦਾ ਕਾਫਲਾ ਨਿਕਲਦਾ ਪਿਆ ਸੀ। ਆ ਜਿਹੜੇ ਪੁਲਿਸ ਵਾਲੇ ਸੀ, ਪੰਜਾਬ ਪੁਲਿਸ ਦੇ ਗਨਮੈਨ, ਉਹ ਨੇਤਾ ਦੇ, ਕਿਉਂਕਿ ਉਹ ਨੇਤਾ ਵੀ ਹੈ ਹੁਕਮਰਾਨ ਧਿਰ ਦਾ, ਇਹਦਾ ਰਿਸ਼ਤੇਦਾਰ ਹੈ ਜਿਹੜਾ ਡੇਰੇਦਾਰ ਦਾ। ਉਹਦੀ ਹਵੇਲੀ ਦੇ ਵਿੱਚੋਂ ਜਦੋਂ ਕਾਫਲਾ ਨਿਕਲਦਾ ਸੀ, ਉਹ ਪੁਲਿਸ ਵਾਲੇ ਭੱਜ ਕੇ ਗੱਡੀਆਂ 'ਚ ਚੜੇ। ਉਹਦੇ 'ਚ ਦੱਸਦੇ ਕਿ ਹਨੀਪ੍ਰੀਤ ਉੱਥੋਂ ਨਿਕਲ ਕੇ ਗਈ ਹੈ ਕਾਫਲੇ 'ਚ। ਕਹਾਣੀ ਇਹ ਨਿਕਲ ਆਈ। ਕੈਪਟਨ ਸਾਹਿਬ ਕਹਿੰਦੇ ਕਿ ਸਾਡੀ ਨਾ ਹਿਰਾਸਤ 'ਚ ਹੈ, ਨਾ ਸਾਡੀ ਹਿਫਾਜ਼ਤ 'ਚ ਆ। ਹਿਰਾਸਤ 'ਚ ਤੇ ਮੰਨਿਆ ਕਿ ਨਹੀਂ ਆ, ਪਰ ਹਿਫਾਜ਼ਤ 'ਚ ਜ਼ਰੂਰ ਹੈ।
ਤੇ ਮਿੰਟੂ ਜੀ ਚੈਨਲ ਦੇ ਪੱਤਰਕਾਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਜਿਹੜਾ ਬਹੁਤ ਖਾਸ ਰਿਸ਼ਤੇਦਾਰ ਸੀ, ਕਿਤੇ ਉਹਦੇ ਕੁੜਮ ਦੀ ਗੱਲ ਤਾਂ ਨਹੀਂ ਹੋ ਰਹੀ ਹੈ? ਦੇਖੋ ਸਾਰੇ ਸਮਝੀ ਜਾਂਦੇ ਆ, ਇੱਕ ਹੀ ਉਹਦਾ ਰਿਸ਼ਤੇਦਾਰ ਆ ਪੰਜਾਬ ਦੇ ਵਿੱਚ ਤੇ ਇੱਕ ਹੀ ਕਾਂਗਰਸੀ ਨੇਤਾ ਆ। ਸੋ ਉੱਥੇ ਚੈਨਲ ਵਾਲਾ ਪੱਤਰਕਾਰ ਜਿਵੇਂ ਪਹੁੰਚਿਆ, ਉਹਨੇ ਉੱਥੇ ਦਾਅਵਾ ਕੀਤਾ ਕਿ ਉਹ ਭੱਜੀ ਜਾਂਦੀ ਆ, ਉਹ ਭੱਜੀ ਜਾਂਦੀ ਆ। ਜਦੋਂ ਪੱਤਰਕਾਰ ਨੂੰ ਵੇਖਿਆ, ਕਿਉਂਕਿ ਇਹਨਾਂ ਨੂੰ ਡਰ ਸੀਗਾ ਕਿ ਹਰਿਆਣਾ ਦੀ ਪੁਲਿਸ ਜਿਹੜੀ ਹੈ ਇੱਥੇ ਰੇਡ ਨਾ ਮਾਰ ਦੇਵੇ, ਇਹਨਾਂ ਨੇ ਗੱਡੀਆਂ ਜਿਹੜੀਆਂ ਸ਼ੂਟ ਵੱਟ ਲੀਆਂ। ਜਿਹੜੇ ਉੱਥੇ ਸਿਪਾਹੀ ਸੀਗੇ, ਕਾਫਲੇ ਦੇ ਸਿਪਾਹੀ ਸੀ, ਗਨਮੈਨ ਸੀ, ਉਹ ਪਿੱਛੇ ਲਮਕ ਕੇ ਚੜੇ ਆ ਔਰ ਕੁਝ ਕਮਾਂਡੋ ਵਾਲੇ ਤੇ ਭੱਜ ਕੇ ਵਾਹਣਾਂ ਦੇ ਵਿੱਚ ਦੀ ਜਾ ਕੇ ਗੱਡੀਆਂ ਤੇ ਸਵਾਰ ਹੋਏ ਆ, ਕਿਉਂਕਿ ਉਹਨਾਂ ਨੂੰ ਇਨਪੁਟ ਮਿਲ ਗਈ ਕਿ ਹਰਿਆਣਾ ਪੁਲਿਸ ਕਿਸੇ ਸਮੇਂ ਵੀ ਰੇਡ ਮਾਰ ਸਕਦੀ ਹੈ। ਉਹੀ ਗੱਲ ਉਹੀ, ਜਦੋਂ ਪਤਾ ਲੱਗਿਆ ਕਿ ਹਰਿਆਣਾ ਪੁਲਿਸ ਬਿਲਕੁਲ ਉੱਤੇ ਚੜ੍ਹ ਆਈ ਹੈ, ਉਹ ਕਿਸੇ ਸਮੇਂ ਵੀ ਇੱਥੇ ਦਬਿਸ਼ ਦੇ ਸਕਦੀ ਹੈ, ਉਦੋਂ ਘੰਟੇ ਬਾਅਦ ਇਹ ਡਰਾਮਾ ਹੋ ਗਿਆ ਗ੍ਰਿਫਤਾਰੀ ਵਾਲਾ। ਪਤਾ ਨਹੀਂ ਇਹਨਾਂ ਨੇ ਆਪ ਹੀ ਜਾ ਕੇ ਅੱਗੇ ਜਾ ਕੇ ਗ੍ਰਿਫਤਾਰੀ ਦੇ ਦਿੱਤੀ ਹੈ ਜਾਂ ਸਰੈਂਡਰ ਕੀਤਾ, ਉਹ ਤੇ ਕਿਸੇ ਨੂੰ ਵੀ ਸਮਝ ਨਹੀਂ ਆਈ। ਪਰ ਜਿਹੜੀ ਆਹ ਕਹਾਣੀ ਨਿਕਲੀ ਹੈ, ਉਸ ਚੈਨਲ ਨੇ ਜਿਸ ਤਰੀਕੇ ਦੇ ਨਾਲ ਉਸ ਸਾਰੀ ਸਟੋਰੀ ਨੂੰ ਲਾਈਵ ਚਲਾਇਆ, ਭੱਜਦੇ ਦਿਖਾਉਂਦੇ ਆ, ਉਹਦੇ ਵਿੱਚ ਹੁਣ ਦੇਖੋ ਹਨੀਪ੍ਰੀਤ ਅਸੀਂ ਤੇ ਵੇਖੀ ਨਹੀਂ, ਪਰ ਜਿਸ ਤਰੀਕੇ ਨਾਲ ਉੱਥੇ ਜਾ ਕੇ ਭੱਜਦੜ ਵਿਖਾਈ ਆ, ਜਿਵੇਂ ਭਾਜੜ ਪਈ ਹੁੰਦੀ ਆ ਉਸ ਹਵੇਲੀ 'ਚ, ਉਹ ਬਹੁਤ ਕੁਝ ਬਿਆਨ ਕਰਦੀ ਆ। ਔਰ ਹਰਿਆਣਾ ਪੁਲਿਸ ਇੱਥੇ ਵੀ ਪਲਟੀ ਮਾਰ ਗਈ ਆ। ਚੈਨਲ ਕੁਛ ਦਿਖਾ ਰਿਹਾ, ਉਹੀ ਚੈਨਲ ਹਰਿਆਣੇ 'ਚ ਵੀ ਟੈਲੀਕਾਸਟ ਹੁੰਦਾ, ਉਹੀ ਚੈਨਲ ਹਿਮਾਚਲ 'ਚ ਵੀ ਟੈਲੀਕਾਸਟ ਹੁੰਦਾ। ਉਸੇ ਚੈਨਲ ਦੀ ਖਬਰ ਤੋਂ ਉਲਟ ਕਾਰਵਾਈ ਕਰਦੇ ਹਰਿਆਣਾ ਪੁਲਿਸ ਨੇ ਇਹ ਕਹਿਤਾ, ਕਹਿੰਦੇ ਜੀ ਕਿ ਜਿਹੜੀ ਹਨੀਪ੍ਰੀਤ ਸੀ ਉਹ ਬਠਿੰਡੇ ਹੀ ਲੁਕੀ ਹੋਈ ਸੀ ਜੀ। ਇਹ ਤੇ ਮੰਨ ਗਈ ਕਿ ਉਹ ਬਠਿੰਡੇ ਦੇ ਵਿੱਚ ਹੀ ਸੀ, ਕਿਉਂਕਿ ਡੇਰੇਦਾਰ ਦਾ ਰਿਸ਼ਤੇਦਾਰ ਵੀ ਬਠਿੰਡੇ ਦਾ ਹੀ ਆ। ਇਹ ਮੰਨ ਗਈ ਕਿ ਉਹ ਬਠਿੰਡੇ ਹੀ ਲੁਕੀ ਹੋਈ ਸੀ, ਪਰ ਇਹ ਨਹੀਂ ਮੰਨਿਆ ਕਿ ਕਿਹਦੇ ਕੋਲ ਲੁਕੀ ਹੋਈ ਸੀ। ਉੱਥੇ ਕਹਾਣੀ ਇੱਕ ਹੋਰ ਘੜ ਦਿੱਤੀ, ਕਹਿੰਦੇ ਜੀ ਇੱਕ ਡੇਰੇ ਦੀ ਪ੍ਰੇਮਣ ਸੀ, ਉਹ ਇਹਦੀ ਗੱਡੀ ਡਰਾਈਵ ਕਰਦੀ ਸੀ ਇਹਨਾਂ ਦਿਨਾਂ ਦੇ ਵਿੱਚ, ਤੇ ਉਹਦੀ ਜ਼ਮੀਨ ਜੱਪਾ ਉੱਥੇ ਹੈਗਾ ਸੀਗਾ ਬਠਿੰਡੇ, ਉਹਦੀ ਇੱਕ ਢਾਣੀ ਬਣੀ ਆ, ਬੈਕ ਬਣੀ ਆ, ਉੱਥੇ ਹੀ ਇਹ ਰਹੀਆਂ। ਸੋ ਇਹ ਕਹਾਣੀ ਕਿਸੇ ਦੇ ਵੀ ਸੰਗੋਂ ਨਹੀਂ ਉਤਰਦੀ ਪਈ ਕਿ ਇੱਕ ਲੇਡੀ 38 ਦਿਨ ਉਹਦੀ ਗੱਡੀ ਕਿਵੇਂ ਡਰਾਈਵ ਕਰ ਸਕਦੀ ਹੈ, ਕਿਵੇਂ ਡਰਾਈਵ ਕਰ ਸਕਦੀ ਹੈ। ਇਹ ਕਿਸੇ ਦੇ ਵੀ ਕਹਾਣੀ ਹੈ ਜਿਹੜੀ ਉਹ ਸੰਗੋਂ ਨਹੀਂ ਲੱਥਦੀ ਪਈ, ਪਰ ਕਹਾਣੀ ਉਹਨਾਂ ਨੇ ਬਣਾ ਕੇ ਸਾਨੂੰ ਪਰੋਸ ਦਿੱਤੀ ਹੈ। ਸੋ ਇਹ ਸਾਰਾ ਕੁਝ ਏਦਾਂ ਹੀ ਚੱਲਦਾ ਰਿਹਾ, ਏਦਾਂ ਹੀ ਚੱਲਦਾ ਰਿਹਾ। ਦੇਰ ਸ਼ਾਮ ਤੱਕ ਜਿਹੜੇ ਪੱਤਰਕਾਰ ਸੀ ਵਿਚਾਰੇ ਉਹ ਸੁੱਕ ਕੇ ਉੱਥੇ ਨੀਂਹ ਪੱਥਰ ਹੋ ਗਏ, ਜਿੱਦਾਂ ਨੀਂਹ ਪੱਥਰ ਨਹੀਂ ਰੱਖੇ ਹੁੰਦੇ ਜੀ ਸੁਖਬੀਰ ਸਿੰਘ ਬਾਦਲ ਨੇ ਥੋਕਦੇ ਭਾ, ਉਹ ਵਿਚਾਰੇ ਮੁੜ ਕੇ ਸੁੱਕ ਕੇ ਪੱਥਰ ਹੀ ਹੋ ਗਏ। ਉਹ ਪੱਤਰਕਾਰ ਵੀ ਉੱਥੇ ਖੜੇ ਕਿ ਹੁਣ ਹਰਮੀਤ ਨੂੰ ਲਿਆਉਂਦੇ, ਇੱਧਰ ਲਿਆਉਂਦੇ, ਉੱਧਰ ਲਿਆਉਂਦੇ, ਹਾਲੇ ਤੱਕ ਉਹਨਾਂ ਨੇ ਉਹਨੂੰ ਜਨਤਕ ਤੌਰ ਤੇ ਕਿਤੇ ਵੀ ਨਹੀਂ ਖੜਿਆ। ਹਾਂ ਦੱਸਦੇ ਆ ਕਿ ਮੈਡੀਕਲ ਉਹਦਾ ਹੋ ਗਿਆ। ਹੁਣ AS ਚਾਵਲਾ ਜਿਹੜਾ ਪੰਚਕੂਲੇ ਦਾ DIG ਹੈ ਜੀ, ਕਮਿਸ਼ਨਰ ਹੈ, ਸੌਰੀ ਪੰਚਕੂਲੇ ਦਾ ਜਿਹੜਾ ਪੁਲਿਸ ਕਮਿਸ਼ਨਰ ਆ, ਉਹਨੇ ਆ ਕੇ ਅਧਿਕਾਰਤ ਤੌਰ ਤੇ ਬਿਆਨ ਦਿੱਤਾ। ਉਹ ਕਹਿੰਦਾ ਕਿ ਹਾਲ ਦੀ ਘੜੀ ਹਨੀਪ੍ਰੀਤ ਕੋਈ ਸਹਿਯੋਗ ਨਹੀਂ ਕਰਦੀ ਪਈ ਸਾਡੇ ਨਾਲ, ਉਹ ਬੋਲਦੀ ਨਹੀਂ, ਅੱਗੋਂ ਕਿਸੇ ਸਵਾਲ ਦਾ ਜਵਾਬ ਹੀ ਨਹੀਂ ਦਿੰਦੀ, ਅਸੀਂ ਕੀ ਕਰੀਏ। ਪਰ ਜਿਹੜੀ ਇੰਟਰਵਿਊ ਉਹਨੇ ਦਿੱਤੀ ਸੀ ਉਹਦੇ 'ਚ ਉਹਨੇ ਰੱਜ ਕੇ ਬੋਲਿਆ ਔਰ ਇੱਥੋਂ ਤੱਕ ਕਿਹਾ ਕਿ ਜਿਹੜਾ ਸਾਡਾ ਰਿਸ਼ਤਾ ਆ ਉਹ ਸਿਰਫ ਇਹ ਤੇ ਧੀ ਵਾਲਾ ਹੀ ਆ, ਇਹ ਤੋਂ ਵੱਧ ਕੁਛ ਨਹੀਂ ਹੈ। ਦੂਜੀ ਗੱਲ ਉਹਨੇ ਕਿਹਾ ਕਿ ਮੈਂ ਤੇ ਕਦੇ ਕੀੜਾ ਨਹੀਂ ਮਾਰਿਆ, ਦੇਸ਼ ਧਰੋਹੀ ਮੈਂ ਕੀ ਹੋਣਾ। ਤੀਜੀ ਗੱਲ ਉਹਨੇ ਕਹੀ ਆ ਕਿ ਇਹਨਾਂ ਨੇ ਆਪ ਹੀ ਤੇ ਪਰਮਿਸ਼ਨ ਦਿੱਤੀ ਆ ਮੈਨੂੰ ਅਦਾਲਤ 'ਚ ਜਾਣ ਦੀ, ਤੇ ਆਪ ਹੀ ਇਹਨਾਂ ਨੇ ਕਿਹਾ ਕਿ ਜਹਾਜ਼ ਦੇ ਵਿੱਚ ਬਹਿ ਜਾ, ਸਿਕਿਉਰਿਟੀ ਰੀਜ਼ਨਸ ਨੇ, ਤੇ ਆਪ ਹੀ ਇਹਨਾਂ ਨੇ ਮੈਨੂੰ ਦੇਸ਼ ਧਰੋਹੀ ਬਣਾ ਦਿੱਤਾ। ਸੋ ਕਹਾਣੀਆਂ ਇੱਥੇ ਤੱਕ ਤੁਰੀਆਂ ਰਹੀਆਂ। ਅਖੀਰ ਦੇ ਵਿੱਚ ਇਸ ਸਮੇਂ ਇੱਕੋ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਨੀਪ੍ਰੀਤ ਹੈ ਜਿਹੜੀ ਉਹ ਫੜੀ ਇਹਨਾਂ ਨੇ ਪੰਜਾਬ ਦੇ ਇਲਾਕੇ 'ਚੋਂ ਆ। ਕਿਹੜੀ ਪੁਲਿਸ ਨੇ ਫੜੀ ਹੈ, ਕਿਉਂਕਿ ਪਹਿਲਾਂ ਇਹ ਖਬਰ ਆਈ ਸੀ ਕਿ ਪੰਜਾਬ ਪੁਲਿਸ ਨੇ ਫੜਿਆ ਤੇ ਹੈਂਡਓਵਰ ਕੀਤਾ। ਹੁਣ ਬਾਅਦ ਦੇ ਵਿੱਚ ਇਹ ਕਹਾਣੀ ਸਾਹਮਣੇ ਆ ਗਈ ਕਿ ਪੰਜਾਬ ਪੁਲਿਸ ਨੇ ਇਨਪੁਟ ਦਿੱਤੀ ਤੇ ਹਰਿਆਣਾ ਪੁਲਿਸ ਨੇ ਆ ਕੇ ਜ਼ੀਰਕਪੁਰ ਦੇ ਲਾਗੇ ਫੜਿਆ। ਹੁਣ ਤੀਜੀ ਕਹਾਣੀ ਇਹ ਆ ਗਈ ਆ ਕਿ ਹਰਿਆਣਾ ਪੁਲਿਸ ਨੇ ਆਪਣੇ ਪੱਧਰ ਤੇ ਛਾਪੇਮਾਰੀ ਕਰਕੇ ਉਹਨੂੰ ਫੜਿਆ। ਸੋ ਕਹਾਣੀ ਜਿਹੜੀ ਹੈ ਉਲਝਣਾਂ ਦੀ ਭਰੀ ਪਈ ਆ, ਹਾਲੇ ਤੱਕ ਸਪਸ਼ਟ ਨਹੀਂ ਹੋ ਰਿਹਾ, ਪਰ ਇੰਨੀ ਚੀਜ਼ ਹੈ ਜਿਹੜੀ ਉਹਦੀ ਪੁਸ਼ਟੀ ਹੋ ਚੁੱਕੀ ਆ ਕਿ ਹਨੀਪ੍ਰੀਤ ਇਸ ਸਮੇਂ ਪੁਲਿਸ ਕਸਟਡੀ 'ਚ ਹੈ ਤੇ ਬਿਲਕੁਲ ਖਾਮੋਸ਼ ਆ, ਬਿਲਕੁਲ ਨਮੋਸ਼ ਆ, ਨਾ ਉਹ ਬੋਲਦੀ ਆ ਨਾ ਚੱਲਦੀ ਆ। ਇਹ ਦੂਜੇ ਪਾਸੇ ਇੱਕ ਤੁਹਾਨੂੰ ਅਪਡੇਟ ਹੋਰ ਦੇ ਦੇਵਾਂ ਇਸੇ ਮੁੱਦੇ ਨਾਲ ਜੁੜੀ ਕਿ ਜਿਹੜੀ ਪਟਾਕਿਆਂ ਦੀ ਫੈਕਟਰੀ ਫੜੀ ਸੀਗੀ ਡੇਰੇ ਦੇ ਵਿੱਚੋਂ, ਉਸ ਫੈਕਟਰੀ ਦੇ ਵਿੱਚ ਜੋ ਸਾਜੋ ਸਮਾਨ ਫੜਿਆ ਗਿਆ ਸੀਗਾ ਉਹਦੇ ਤਹਿਤ ਵੀ ਡੇਰੇਦਾਰ ਤੇ ਪਰਚਾ ਇੱਕ ਹੋਰ ਦਰਜ ਕਰ ਦਿੱਤਾ ਗਿਆ। ਲਓ ਜੀ, ਇਹ ਨਹੀਂ ਆਉਂਦਾ ਹੁਣ ਬਾਹਰ, ਆਉਂਦਾ ਵੈਸੇ ਚੰਗੀ ਗੱਲ ਹੀ ਆ। ਤੇ ਦੇਖਦੇ ਆ ਵੀ ਹੋਰ ਇਸ ਦੇ ਵਿੱਚੋਂ ਜਿਹੜੇ ਨਾਟਕੀ, ਜਿੱਦਾਂ ਤੁਸੀਂ ਕਿਹਾ ਵੀ ਨਾਟਕ ਮੰਡਲੀ, ਹੋਰ ਕਿਹੜੇ ਨਾਟਕ ਜਿਹੜੀ ਇਹ ਚੀਜ਼ਾਂ ਕਰਦੀ ਆ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, UP ਸਰਕਾਰ ਦੀ, ਇਹਨਾਂ ਦੀ ਵੀ ਇੱਕ ਨਾਟਕ ਹੀ ਸਾਹਮਣੇ ਆਇਆ ਹੁਣੇ। ਉਹਨਾਂ ਦੀ ਬੁੱਕਲੈਟ ਦੇ ਵਿੱਚ ਉਹ ਤਾਜ ਮਹਿਲ ਗਾਇਬ ਕੀਤਾ, ਰੌਲਾ ਪਿਆ ਤੇ ਸਫਾਈ ਦਿੱਤੀ ਵੀ ਤਾਜ ਮਹਿਲ ਦੀ ਸਫਾਈ ਕਿਉਂ ਹੋਈ ਬੁੱਕਲੈਟ 'ਚੋਂ। ਇਹਨਾਂ ਦਾ ਵਸ ਚੱਲਦਾ ਹੋਵੇ ਤੇ ਭਾਰਤ ਦੇ ਵਿੱਚੋਂ ਬਹੁਤ ਕੁਛ ਗਾਇਬ ਹੀ ਕਰਦੇ ਨੇ। ਜੇ ਇਹਨਾਂ ਦਾ ਫੌ ਪੈਂਦਾ ਹੋਵੇ ਤੇ ਬਹੁਤ ਸਾਰੇ ਬੰਦੇ ਆ ਜਿਹੜੇ ਨਾ ਉਹ ਰਾਤੋਂ ਰਾਤ ਗਾਇਬ ਕਰਦੇ, ਹਾਲੇ ਇਹਨਾਂ ਦਾ ਫੌ ਨਹੀਂ ਪੈਂਦਾ।
ਦੇਖੋ ਇਹਨਾਂ ਨੇ ਜਿਹੜਾ ਇਹ ਬੁਕਲੈਟ ਛਪਾਇਆ ਸੀਗਾ, ਇਹ ਇਸ ਕਰਕੇ ਛਪਾਇਆ ਕਿ ਅਸੀਂ ਟੂਰਿਜ਼ਮ ਨੂੰ ਵਧਾਵਾ ਦੇ ਸਕੀਏ, ਲੋਕਾਂ ਨੂੰ ਆਕਰਸ਼ਿਤ ਕਰ ਸਕੀਏ। ਯੂਪੀ ਦੇ ਵਿੱਚ ਇੱਕ ਚੰਗੀ ਪਹਿਲ ਆ। ਸੋ ਇਹਨਾਂ ਨੇ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਜਿਹੜਾ ਬੁਕਲੈਟ ਛਪਾਇਆ, ਉਹਦੇ ਵਿੱਚ ਤਮਾਮ ਇਹਨਾਂ ਨੇ ਯੂਪੀ ਦੇ ਜਿਹੜੇ ਟੂਰਿਜ਼ਮ ਸਪੌਟ ਸੀਗੇ ਉਹ ਛਾਇਆ ਕੀਤੇ, ਜਿੱਦਾਂ ਗੰਗਾ ਦੀ ਆਰਤੀ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਟ੍ਰੈਡੀਸ਼ਨਲ ਥਾਂ ਨੇ, ਉਹਨਾਂ ਨੇ ਉਸ ਸਾਰੇ ਚਿੱਤਰ ਉਸ ਬੁਕਲੈਟ ਤੇ ਲਾਏ। ਪਰ ਇੱਕ ਚੀਜ਼ ਜਿਹੜੀ ਸੰਸਾਰ ਪੱਧਰ ਤੇ ਪ੍ਰਸਿੱਧ ਹੈ ਔਰ 7 ਅਜੂਬਿਆਂ ਚ ਗਿਣੀ ਜਾਂਦੀ ਹੈ, ਤਾਜ ਮਹਿਲ, ਉਹ ਇਸ ਬੁਕਲੈਟ ਦੇ ਵਿੱਚੋਂ ਨਜ਼ਾਰਦ ਨਜ਼ਰ ਆਈ। ਸਾਰੇ ਪਾਸੇ ਰੌਲਾ ਪੈ ਗਿਆ, ਇੱਥੋਂ ਤੱਕ ਕਿ ਜਿਹੜੇ ਇਹਨਾਂ ਦੇ ਸਿਆਸੀ ਵਿਰੋਧੀ ਆ ਉਹ ਤੇ ਅਲੀ ਕਰਕੇ ਪੈ ਗਏ ਇਹਨਾਂ ਦੇ ਮਗਰ, ਰਾਹੁਲ ਗਾਂਧੀ ਵੀ ਪੈ ਗਿਆ। ਸੋ ਸਾਰੇ ਭਾਰਤ ਦੇ ਵਿੱਚ ਇਹ ਗੱਲ ਫੈਲ ਗਈ ਕਿ ਇਹਨਾਂ ਨੇ ਤੇ ਤਾਜ ਮਹਿਲ ਨੂੰ ਵਾਢਾ ਰੱਖ ਲਿਆ, ਤਾਜ ਮਹਿਲ ਨੂੰ ਹੀ ਕੁਛ ਨਹੀਂ ਗਿਣਦੇ। ਕਿਉਂਕਿ ਕੁਛ ਦਿਨ ਪਹਿਲਾਂ ਸ਼ਾਇਦ ਤੁਸੀਂ ਸਟੇਟਮੈਂਟ ਸੁਣੀ ਹੋਊਗੀ ਯੋਗੀ ਸਾਹਿਬ ਦੀ, ਉਹਨੇ ਕਿਹਾ ਸੀਗਾ ਕਿ ਜਿਹੜਾ ਇਹ ਤਾਜ ਮਹਿਲ ਆ ਇਹ ਸਾਡੀ ਸੰਸਕ੍ਰਿਤੀ ਦੀ ਤਰਜਮਾਨੀ ਨਹੀਂ ਕਰਦਾ, ਇਹ ਹਮਲਾਵਰਾਂ ਦੀ ਇੱਕ ਨਿਸ਼ਾਨੀ ਹੈ। ਸੋ ਸਾਡੀ ਸੱਭਿਅਤਾ ਦਾ ਇਹ ਹਿੱਸਾ ਨਹੀਂ ਹੈ। ਇਹਨਾਂ ਦਾ ਜਿਹੜਾ ਡਿਪਟੀ ਆ, ਯੋਗੀ ਸਾਹਿਬ ਦਾ ਜਿਹੜਾ ਡਿਪਟੀ ਆ ਇੱਕ CM, ਉਹਨੇ ਵੀ ਥੋੜੇ ਦਿਨ ਪਹਿਲਾਂ ਆਖਿਆ ਸੀਗਾ ਕਿ ਇਹ ਜਿਹੜੀ ਸੰਸਕ੍ਰਿਤੀ ਹੈ ਉਹ ਹਮਲਾਵਰਾਂ ਦੀ ਸੰਸਕ੍ਰਿਤੀ ਹੈ, ਸਾਡੀ ਸੰਸਕ੍ਰਿਤੀ ਦਾ ਹਿੱਸਾ ਨਹੀਂ ਹੈ ਤਾਜ ਮਹਿਲ। ਸੋ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਕਿਸ ਦਿਸ਼ਾ ਵੱਲ ਚੱਲਦੇ ਪਏ ਆ। ਉਸ ਤੋਂ ਬਾਅਦ ਜਦੋਂ ਰੌਲਾ ਪੈ ਗਿਆ ਸੋਸ਼ਲ ਮੀਡੀਆ ਤੇ ਵੀ ਬਹੁਤ ਵੱਡੇ ਪੱਧਰ ਤੇ ਇਹ ਖਬਰ ਟ੍ਰੈਂਡ ਕਰਨ ਲੱਗ ਪਈ, ਫਿਰ ਜਿਹੜੀ ਇਹਨਾਂ ਦੀ ਸੈਰ ਸਪਾਟਾ ਵਿਭਾਗ ਦੀ ਮੁਖੀ ਹੈ ਬੀਬੀ ਰੀਤਾ ਬਹੁਗੁਣਾ ਜੋਸ਼ੀ, ਉਹ ਪਹਿਲਾਂ ਕਾਂਗਰਸ ਦੇ ਵਿੱਚ ਸੀਗੀ, ਹੁਣ ਇਹਨਾਂ 'ਚ ਚਲੇ ਗਈ ਆ, ਉਹਨੇ ਸਫਾਈ ਦਿੱਤੀ। ਉਹ ਕਹਿੰਦੀ ਤੁਸੀਂ ਅਸਲ ਦੇ ਵਿੱਚ ਗੱਲ ਸਾਡੀ ਸਮਝੇ ਨਹੀਂ, ਮੈਂ ਤੁਹਾਨੂੰ ਸਮਝਾਉਣੀ ਆ। ਗੱਲ ਇਹ ਆ ਕਿ ਅਸੀਂ 156 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਸਾਡੇ ਬਿਮਾਰ ਟੂਰਿਜ਼ਮ ਸਪੌਟ ਨੇ ਉਹਨਾਂ ਨੂੰ ਦੁਬਾਰਾ ਅਸੀਂ ਬਹਾਲ ਕਰਨ ਲਈ ਇੱਕ ਯੋਜਨਾ ਲਿਆ ਰਹੇ ਹਾਂ, ਜਿਹੜੇ ਬਿਮਾਰ ਟੂਰਿਜ਼ਮ ਸਪੌਟ ਨੇ। ਸੋ ਇਸ ਕਰਕੇ ਅਸੀਂ ਇਹ ਬੁਕਲੈਟ ਛਪਾਇਆ। ਕਮਾਲ ਦੀ ਗੱਲ ਹੈ ਕਿ ਉਹਨੇ ਇੱਕ ਸਿਰਾ ਹੀ ਲਾ ਦਿੱਤਾ। ਜਿਹੜਾ ਬੁਕਲੈਟ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਸੀ, ਉਹ ਝੱਟ ਬਾਅਦ ਇਹ ਬਣ ਗਿਆ ਕਿ ਜੀ ਇਹ ਤੇ ਬਿਮਾਰ ਟੂਰਿਜ਼ਮ ਸਪੌਟ ਨੇ, ਅਸੀਂ ਇਸ ਕਰਕੇ ਬੁਕਲੈਟ ਦੇ ਵਿੱਚ ਛਪਾਇਆ ਕਿ ਇਹਨਾਂ ਨੂੰ ਟੀਕਾ ਲਾ ਕੇ ਠੀਕ ਕਰ ਸਕੀਏ। ਪਰ ਉਦੋਂ ਤੱਕ ਸਾਰੀ ਕਹਾਣੀ ਸਮਝ ਦੇ ਵਿੱਚ ਪੈ ਗਈ ਸੀਗੀ। ਹੁਣ ਦੇਖੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਮੁਗਲ ਇਤਿਹਾਸ ਦੇ ਨਾਲ ਜੁੜੀਆਂ ਨੇ ਭਾਰਤ ਦੇ ਵਿੱਚ। ਇਹ ਦੇਖੋ ਦੋਗਲੇ ਇਨਸਾਨ ਨੇ, ਇਹਨਾਂ ਦੀ ਰਾਜਨੀਤੀ ਦੋਗਲੀ ਆ। ਇੱਕ ਪਾਸੇ ਤੇ ਕਹਿੰਦੇ ਆ ਕਿ ਇਹ ਹਮਲਾਵਰਾਂ ਦੀ ਨਿਸ਼ਾਨੀ ਆ, ਸਾਡੀ ਸੰਸਕ੍ਰਿਤੀ ਦਾ ਹਿੱਸਾ ਨਹੀਂ, ਮੁਗਲ ਸੰਸਕ੍ਰਿਤੀ ਦਾ ਹਿੱਸਾ, ਤੇ ਮੁਗਲਾਂ ਦਾ ਸਾਡੇ ਇਤਿਹਾਸ 'ਚ ਕੋਈ ਯੋਗਦਾਨ ਹੀ ਹੈ ਨਹੀਂ। ਦੂਜੇ ਪਾਸੇ ਇਹ ਉਸੇ ਹੀ ਤਾਜ ਮਹਿਲ ਦੀ ਖੱਟੀ ਖਾ ਰਹੇ ਆ। ਸਾਲਾਨਾ 20 ਕਰੋੜ ਰੁਪਏ ਦੀ ਟਿਕਟਾਂ ਦੀ ਵਿਕਰੀ ਤੋਂ ਕਮਾਈ ਹੁੰਦੀ ਹੈ ਯੂਪੀ ਸਰਕਾਰ ਨੂੰ। ਉਹ ਕਾਹਤੋਂ ਕਰਦੇ ਆ? ਜੇ ਤੁਸੀਂ ਇੰਨੀ ਨਫ਼ਰਤ ਕਰਦੇ ਹੋ ਉਹਨਾਂ ਦੇ ਹੱਥਾਂ ਦੇ ਬਣੀਆਂ ਚੀਜ਼ਾਂ ਦੀ, ਤੇ ਤੁਸੀਂ ਚੁੱਪ ਕਰਕੇ ਪਾਸੇ ਹੋ ਜਾਓ, ਇਹ ਖੱਟੀ ਨਾ ਖਾਓ। ਔਰ ਦੂਜੀ ਗੱਲ ਇਹ ਆ ਕਿ ਇਕੱਲੇ ਤਾਜ ਮਹਿਲ ਦੇ ਵਿੱਚ ਇਹ ਵਿਕਰੀ ਨਹੀਂ ਹੁੰਦੀ, ਉਹਨਾਂ ਦੇ ਕੁਛ ਉੱਥੇ ਉਦਯੋਗ ਹੈ, ਜਿੱਦਾਂ ਪੇਠਾ ਬਹੁਤ ਮਸ਼ਹੂਰ ਹੈ ਨਾ, ਆਗਰੇ ਦਾ ਪੇਠਾ। ਆਗਰੇ ਦਾ ਪੇਠਾ ਜਿਹੜਾ ਉਹਦਾ ਉਦਯੋਗ ਹੈ ਜਿਹੜਾ ਉਹ ਇਹਨਾਂ ਸੈਲਾਨੀਆਂ ਦੇ ਸਿਰ ਤੇ ਹੀ ਚੱਲਦਾ ਹੈ। ਉੱਥੇ ਹੋਰ ਵੀ ਚਰਮ ਦਾ ਉਦਯੋਗ ਆ, ਉਹ ਵੀ ਸੈਲਾਨੀਆਂ ਦੇ ਸਹਿਯੋਗ ਨਾਲ ਹੀ ਚੱਲਦਾ ਹੈ। ਹੋਟਲ ਦਾ ਕਾਰੋਬਾਰ ਆ, ਕਿੰਨੇ ਕਾਰੋਬਾਰ ਹੈ ਜਿਹੜੇ ਉਹ ਤਾਜ ਮਹਿਲ ਦੇ ਨਾਲ ਜੁੜੇ ਆ। ਠੀਕ ਆ ਕਿ ਜਿਹੜਾ ਸ਼ਾਹਜਹਾਂ ਨੂੰ ਕਿਹਾ ਜਾਂਦਾ ਕਿ ਉਹ ਮੁਹੱਬਤ ਦੀ ਨਿਸ਼ਾਨੀ, ਸ਼ਾਹਜਹਾਂ ਕੋਈ ਨਾ ਤੇ ਚੰਗਾ ਉਹ ਆਸ਼ਕੀ ਨਿਕਲਿਆ ਤੇ ਨਾ ਹੀ ਚੰਗਾ ਘਰ ਵਾਲਾ ਨਿਕਲਿਆ, ਬਹੁਤ ਉਹਦੇ 'ਚ ਵੀ ਔਗਣ ਸੀਗੇ। ਉਹ ਇੱਕ ਵੱਖਰਾ ਪਾਰਟ ਆ ਹਿਸਟਰੀ ਦਾ। ਪਰ ਜਿਹੜਾ ਕੁਛ ਇਹ ਕਰਦੇ ਪਏ ਆ, ਇਹ ਤੇ ਬਿਲਕੁਲ ਹੀ ਵੱਖਰਾ ਪਾਰਟ ਚਲਾਤਾ ਇਹਨਾਂ ਨੇ ਜੀ। ਹੁਣ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜੇ ਇਸ ਪਾਸੇ ਅਸੀਂ ਮੰਨ ਕੇ ਚੱਲੀਏ ਕਿ ਆਹ ਕੁਛ ਮੁਗਲਾਂ ਨੇ ਖੜਾ ਕੀਤਾ, ਕੁਛ ਅੰਗਰੇਜ਼ਾਂ ਨੇ ਖੜਾ ਕੀਤਾ, ਇਹ ਕਹਿੰਦੇ ਆ ਨਾ ਕਿ ਹਮਲਾਵਰਾਂ ਦੀ ਜਿਹੜੀ ਇਹ ਸੰਸਕ੍ਰਿਤੀ ਹੈ ਉਹ ਗੁਲਾਮੀ ਦੀ ਨਿਸ਼ਾਨੀ ਆ। ਤੇ ਜੇ ਗੁਲਾਮੀ ਦੀ ਨਿਸ਼ਾਨੀ ਆ ਤੇ ਫਿਰ ਤੇ ਸਭ ਤੋਂ ਪਹਿਲਾਂ ਪਾਰਲੀਮੈਂਟ ਹੋਣੀ ਚਾਹੀਦੀ ਹੈ, ਉੱਥੇ ਬਲਡੋਜ਼ਰ ਫੇਰ ਦੇਣਾ ਚਾਹੀਦਾ, ਫਿਰ ਤੇ ਇੰਡੀਆ ਗੇਟ ਹੋਣਾ ਚਾਹੀਦਾ, ਰਾਸ਼ਟਰਪਤੀ ਭਵਨ ਉਹ ਵੀ ਬਲਡੋਜ਼ਰ ਫੇਰ ਕੇ ਪੱਧਰਾ ਕਰ ਦੇਣਾ ਚਾਹੀਦਾ, ਤੇ ਜਿਹੜਾ ਰਾਸ਼ਟਰਪਤੀ ਉਹਨੂੰ ਨਾਗਪੁਰ ਜਾ ਕੇ ਬਿਠਾ ਦੇਣਾ ਆਪਣੇ ਹੈਡਕੁਆਟਰ ਤੇ, ਕਿਉਂਕਿ ਉਹਦੇ ਕੋਲ ਘਰ ਨਹੀਂ ਬਚੇਗਾ। ਸੋ ਜੇ ਤੁਸੀਂ ਨਿਸ਼ਾਨੀਆਂ ਹੀ ਮਿਟਾਉਣ ਤੇ ਆਏ ਤੇ ਫਿਰ ਸਾਰੀਆਂ ਨਿਸ਼ਾਨੀਆਂ ਮਿਟਾ ਕੱਟੋ। ਇਹ ਉਧਰ ਨੂੰ ਤੁਰ ਪਏ ਆ ਜਿਹੜੇ ਪਾਸੇ ਇਤਿਹਾਸ ਸਿਰਫ ਮਿਟਾਇਆ ਜਾ ਸਕਦਾ, ਇਤਿਹਾਸ ਬਣਾਇਆ ਨਹੀਂ ਜਾ ਸਕਦਾ। ਸੋ ਇਹ ਇਤਿਹਾਸ ਬਣਾਉਣ ਵਾਲੇ ਪਾਸੇ ਨਹੀਂ ਜਾਂਦੇ ਪਏ, ਇਤਿਹਾਸ ਮਿਟਾਉਣ ਵਾਲੇ ਪਾਸੇ ਜਾਂਦੇ ਪਏ ਆ। ਖਸਮਾਂ ਦਾ ਸਿਰ ਖਾਵੇ, ਕੋਈ ਹਮਲਾਵਰ ਸੀ, ਕੋਈ ਕੁਛ ਸੀ। ਅੱਜ ਤੇ ਇਹ ਇੰਡੀਆ ਦੀ ਸੰਪਤੀ ਹੈ ਨਾ, ਇੰਡੀਆ ਆਜ਼ਾਦ ਆ, ਇਹ ਇੰਡੀਆ ਦੀ ਪ੍ਰਾਪਰਟੀ ਆ। ਇੰਡੀਆ ਵਰਤੇ, ਉਹਦੇ ਤੋਂ ਕਮਾਈ ਕਰੇ, ਆਪਣੀਆਂ ਚੀਜ਼ਾਂ ਨੂੰ ਉਹ ਐਸੇ ਤਰੀਕੇ ਦੇ ਨਾਲ ਸਜਾਵੇ ਕਿ ਉਹ ਇਤਿਹਾਸ ਦੇ ਵਿੱਚ ਦਰਜ ਹੋਣ।
ਸੋ ਜੋ ਇਹ ਕਰਦੇ ਪਏ ਆ, ਇਹ ਇੱਕ ਵੱਖਰੀ ਕਿਸਮ ਦੀ ਹਿਸਟਰੀ ਦੇ ਵਿੱਚ ਦਰਜ ਹੋਣਗੀਆਂ ਇਹਨਾਂ ਦੀਆਂ ਕਰਤੂਤਾਂ। ਲੋਕਾਂ ਨੇ ਬਹੁਤ ਥੂ ਕੀਤੀ ਆ, ਹੁਣ ਪੈਰ ਤੇ ਮੁੱਕਰ ਵੀ ਗਏ ਆ। ਉਹ ਜਿਵੇਂ ਆਂਦੇ ਹੁੰਦੇ ਨਾ ਪੰਜਾਬੀ 'ਚ 100 ਛਿੱਤਰ ਵੀ ਖਾਧਾ ਤੇ 100 ਗੰਢਾ ਵੀ ਖਾਣਾ ਪਿਆ, ਇਹਨਾਂ ਦੇ ਨਾਲ ਅੱਜ ਇਹ ਗੱਲ ਹੋਈ ਆ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਨਾਟਕ ਹਟਦੇ ਨਹੀਂ ਚੌਂਸ ਫੇਰੇ, ਜਿੱਧਰ ਮਰਜ਼ੀ ਦੇਖ ਲਓ ਸਿਆਸਤ 'ਚ ਉਹੀ ਕੁਛ ਆ। ਲੰਗਾਹ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਹੋਇਆ, ਉਹ ਤਾਂ ਆਪ ਬਾਹਰ ਤੁਰਿਆ ਫਿਰਦਾ ਸੀ ਵੀ ਦੇਖੋ ਮੈਨੂੰ। ਬੇੜੀ ਦੀ ਛੱਡੋ ਮਲਾਹ ਦੀ ਕਰੀਏ, ਹਾਂ ਹਣੀ ਦੀ ਹੁਣ ਛੱਡ ਦਿਓ ਤੇ ਲੰਗਾਹ ਦੀ ਜੀ। ਸੁੱਚਾ ਸਿੰਘ ਲੰਗਾਹ ਆ ਜਿਹੜਾ, ਅੱਜ ਥੋੜਾ ਜਿਹਾ ਉਦਾਸ ਹੋਣਾ ਕਿਉਂਕਿ ਉਨੀਆਂ ਖਬਰਾਂ ਉਹਦੀਆਂ ਨਹੀਂ ਲੱਗੀਆਂ ਜਿੰਨੀਆਂ ਹਨੀਪ੍ਰੀਤ ਦੀਆਂ ਲੱਗੀਆਂ। ਅੱਜ ਤੇ ਹਣੀ ਦੀ ਸਟੋਰੀ ਬਣੀ ਆ 4 ਛਪੇਰੇ ਜੀ। ਲੰਗਾਹ ਜਿਹੜਾ ਭਾ ਲੰਗਾਹ ਆ ਨਾ, ਉਹ ਥੋੜਾ ਜਿਹਾ ਪਾਸੇ ਰਹਿ ਗਿਆ। ਓਦਾਂ ਉਹ ਕੰਮ ਖਿੱਚੀ ਜਾਂਦਾ। ਮੈਂ ਪਰਸੋਂ ਚੌਥਾ ਹੀ ਇਹ ਗੱਲ ਕੂਕਦਾ ਪਿਆ ਕਿ ਲੰਗਾਹ ਨੂੰ ਫੜਨਾ ਨਹੀਂ ਇਹਨਾਂ ਨੇ, ਲੰਗਾਹ ਨੂੰ ਫੜਨਗੇ ਨਹੀਂ। ਕੱਲ ਵੀ ਵੇਖਿਆ ਆਪਾਂ ਐਪੀਸੋਡ ਜੋ ਉੱਥੇ ਹੋਇਆ ਅਦਾਲਤ 'ਚ। ਅੱਜ ਵੀ ਸਾਰਾ ਦਿਨ ਪੁਲਿਸ ਨੇ ਕੀ ਕੀਤਾ, ਪੁਲਿਸ ਨੇ ਇੱਕ ਤੇ ਖਾਕ ਛਾਣੀ, ਰੇਤਾ ਛਾਣੀ ਗਲੀਆਂ ਦੀ, ਉੱਥੇ ਛਾਪੇਮਾਰੀ ਕਰਤੀ ਜੀ, ਉੱਥੇ ਛਾਪੇਮਾਰੀ ਕਰ ਦਿੱਤੀ। ਮੁੜ ਕੇ ਇੱਕ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਕਿ ਆਹ 8 ਸਟੇਟਾਂ 'ਚ ਸੁੱਚਾ ਸਿੰਘ ਲੰਗਾਹ ਨਾਂ ਦਾ ਜਿੱਥੇ ਵੀ ਤੁਹਾਨੂੰ ਅਪਰਾਧੀ ਮਿਲੇ ਨੂੰ ਚੱਕ ਲੋ ਕਰ ਦੋ। ਪਰ ਹੈਰਾਨਗੀ ਦੀ ਗੱਲ ਇਹ ਆ ਕਿ ਜਿਹੜੀ ਪੁਲਿਸ ਨੇ ਅੱਜ ਮੇਲ ਦੇ ਜ਼ਰੀਏ, ਫੈਕਸ ਦੇ ਜ਼ਰੀਏ ਉਹ ਸਾਰੇ ਪਾਸੇ ਲੁੱਕ ਆਊਟ ਨੋਟਿਸ ਸਰਕੂਲੇਟ ਕਰ ਦਿੱਤਾ। ਕੱਲ ਉਹਨਾਂ ਦੇ ਪੋਟੇ ਕੀ ਵੱਡੇ ਹੋਏ ਸੀਗੇ, ਕੱਲ ਉਹਨਾਂ ਦੇ ਕੰਪਿਊਟਰਾਂ ਦੇ ਕੀਬੋਰਡ ਹੈ ਜਿਹੜੇ ਉਹ ਟੁੱਟੇ ਹੋਏ ਸੀਗੇ। ਸਮਝ ਤੋਂ ਪਰੇ ਦੀ ਗੱਲ ਆ, ਜੇ ਹਾਈ ਕੰਮ ਉਹਨਾਂ ਨੇ ਕੱਲ ਕੀਤਾ ਹੁੰਦਾ, ਇਸ ਤਰ੍ਹਾਂ ਦਾ ਨੋਟਿਸ ਹੈ ਜਿਹੜਾ ਉਹ ਸਰਕੂਲੇਟ ਕੀਤਾ ਹੁੰਦਾ, ਜਾਂ ਚੰਡੀਗੜ੍ਹ ਪੁਲਿਸ ਨੂੰ ਇਸ ਤਰ੍ਹਾਂ ਦਾ ਮੇਲ ਭੇਜਿਆ ਹੁੰਦਾ, ਅਲਰਟ ਭੇਜਿਆ ਹੁੰਦਾ, ਤੇ ਉਹ ਗ੍ਰਿਫਤਾਰ ਕਰ ਲਿਆ ਗਿਆ ਹੁੰਦਾ। ਸੋ ਗ੍ਰਿਫਤਾਰ ਇਸ ਕਰਕੇ ਨਹੀਂ ਕੀਤਾ ਜਾ ਰਿਹਾ ਕਿਉਂਕਿ ਪੁਲਿਸ ਗ੍ਰਿਫਤਾਰ ਭਾਵੇਂ ਕਰਨਾ ਚਾਹੁੰਦੀ ਵੀ ਹੋਵੇ, ਉੱਤੇ ਜਿਹੜਾ ਬੈਠਾ ਸ਼ਖਸ, ਕਿਉਂਕਿ ਹੁਣ ਸਾਰੀ ਜਿਹੜੀ ਕਾਰਵਾਈ ਆ ਉਹ ਉਸ ਸ਼ਖਸ ਦੇ ਇਸ਼ਾਰੇ ਤੇ ਚੱਲਣੀ ਹੈ। ਪੁਲਿਸ ਕੁਛ ਨਹੀਂ ਕਰ ਸਕਦੀ। ਪੁਲਿਸ ਨੇ ਜੋ ਕੁਛ ਕਰਨਾ ਸੀ ਕਰ ਦਿੱਤਾ, ਮੁਕੱਦਮਾ ਦਰਜ ਹੋ ਗਿਆ। ਹੁਣ ਉਸ ਸ਼ਖਸ ਦੀ ਜਿੰਨਾ ਚਿਰ ਰਜ਼ਾਮੰਦਗੀ ਨਹੀਂ ਹੁੰਦੀ, ਹਾਮੀ ਨਹੀਂ ਭਰੀ ਜਾਂਦੀ, ਉਦੋਂ ਤੱਕ ਸੁੱਚਾ ਸਿੰਘ ਲੰਗਾਹ ਦੀ ਹਵਾਲ ਵੀ ਕਿਸੇ ਨੇ ਨਹੀਂ ਵੇਖਣਾ। ਸੋ ਇਹੀ ਕਾਰਨ ਆ ਕਿ ਸੁੱਚਾ ਸਿੰਘ ਲੰਗਾਹ ਜਿਹੜਾ ਉਹ ਬੜੀ ਸ਼ਾਨ ਦੇ ਨਾਲ ਕੱਲ ਅਦਾਲਤ 'ਚ ਗੇੜਾ ਵੀ ਮਾਰ ਗਿਆ, ਭਲਵਾਨੀ ਗੇੜਾ ਵੀ ਕੱਢ ਗਿਆ, ਮੁੱਛਾਂ ਨੂੰ ਤਾ ਵੀ ਦੇ ਗਿਆ, ਚੋਣ ਪ੍ਰਚਾਰ ਵੀ ਕਰ ਗਿਆ। ਅੱਜ ਉਹ ਫਿਰ ਬੇਖੌਫ ਹੋ ਕੇ ਇੱਥੇ ਕਿਤੇ ਫਿਰਦਾ ਸੀਗਾ ਕਿਉਂਕਿ ਅੱਜ ਉਹ ਚੰਡੀਗੜ੍ਹ ਦੇ ਵਿੱਚ ਪਹੁੰਚ ਗਿਆ। ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਜੇ ਪਹੁੰਚਿਆ, ਇਹਦਾ ਮਤਲਬ ਆ ਕਿ ਵਕੀਲਾਂ ਦੇ ਟੱਚ ਦੇ ਵਿੱਚ ਸੀ। ਵਕੀਲ ਚੰਡੀਗੜ੍ਹ ਦੇ ਆਸੇ-ਪਾਸੇ ਉਹਨੂੰ ਮਿਲੇ ਹੋਣਗੇ। ਯਾਨੀ ਕਹਿਣ ਦਾ ਭਾਵ ਆ ਕਿ ਸੁੱਚਾ ਸਿੰਘ ਲੰਗਾਹ ਚੰਡੀਗੜ੍ਹ ਤੇ ਪੰਜਾਬ, ਇਹਨਾਂ 2 ਸੂਬਿਆਂ ਤੋਂ ਇਲਾਵਾ, ਕਿਉਂਕਿ ਚੰਡੀਗੜ੍ਹ ਨੂੰ ਵੀ ਅਸੀਂ ਇੱਕ ਸੂਬਾ ਹੀ ਗਿਣ ਸਕਦੇ ਹਾਂ, ਯੂਟੀ ਆ, ਸੋ ਇਹਨਾਂ 2 ਇਲਾਕਿਆਂ ਤੋਂ ਇਲਾਵਾ ਲੱਗਦਾ ਨਹੀਂ ਕਿਤੇ ਭੱਜ ਗਿਆ ਹੋਊਗਾ। ਇਹ ਨਹੀਂ ਹੈਗਾ ਕਿ ਉਹ ਕੰਨਿਆ ਕੁਮਾਰੀ ਨੂੰ ਨਿਕਲ ਗਿਆ ਹੋਊਗਾ ਜਾਂ ਅਰੁਣਾਚਲ ਪ੍ਰਦੇਸ਼ ਦੀਆਂ ਪਹਾੜੀਆਂ ਤੇ ਚੜ ਗਿਆ ਹੋਊਗਾ, ਐਸੀ ਕੋਈ ਗੱਲ ਨਹੀਂ ਹੈ। ਸੁੱਚਾ ਸਿੰਘ ਲੰਗਾਹ ਵੀ ਕਿਤੇ ਨਹੀਂ ਗਿਆ। ਮੈਂ ਅੱਗੇ ਇੱਕ ਦਿਨ ਹਨੀਪ੍ਰੀਤ ਬਾਰੇ ਵੀ ਗੱਲ ਕਹੀ ਸੀਗੀ, ਕਿਸੇ ਸੱਜਣ ਨਾਲ ਗੱਲਬਾਤ ਕਰਦਿਆਂ ਮੈਂ ਕਿਹਾ ਕੁੱਛੜ ਕੁੜੀ ਸ਼ਹਿਰ ਢੰਡੋਰਾ, ਕੁੱਛੜ ਕੁੜੀ ਨੇਪਾਲ ਢੰਡੋਰਾ, ਇਹ ਇੱਥੋਂ ਹੀ ਨਿਕਲ ਆਉਣੀ ਆ, ਲਾਗੇ ਪਾਸੇ ਨਿਕਲ ਆਉਣੀ ਆ। ਹਰਿਆਣਾ ਪੁਲਿਸ ਤੇ ਐਵੇਂ ਆਸੇ ਪਾਸੇ ਗੇੜੇ ਕੱਢਦੀ ਫਿਰਦੀ ਆ। ਉਹੀ ਗੱਲ ਹੈ ਕਿ ਸੁੱਚਾ ਸਿੰਘ ਲੰਗਾਹ ਵੀ ਕਿਤੇ ਨਹੀਂ ਗਿਆ। ਸੁੱਚਾ ਸਿੰਘ ਲੰਗਾਹ ਇਹਨਾਂ ਦੇ ਨੱਕ ਹੇਠ ਹੀ ਆ, ਪਰ ਇਹਨਾਂ ਫੜਨਾ ਕੋਈ ਨਹੀਂ। ਜੋ ਲੱਛਣ ਜਾਪਦੇ ਆ ਸੋ ਉਹਨੂੰ ਮੌਕਾ ਦੇਣਗੇ ਤੇ ਜੇ ਸ਼ਾਇਦ ਐਂਟੀਸਪੈਕਟਰੀ ਬੇਲ ਮਿਲ ਜਾਵੇ, ਕਿਉਂਕਿ ਉਹਨੇ ਜਾ ਕੇ ਐਂਟੀਸਪੈਕਟਰੀ ਬੇਲ ਮੰਗੀ ਆ ਅਦਾਲਤ ਤੋਂ। ਅਦਾਲਤ ਨੇ ਹੁਣ ਕੱਲ ਨੂੰ ਸੁਣਵਾਈ ਕਰਨੀ ਆ, ਉਹਨੂੰ ਫੁੱਲ ਟਾਈਮ ਦਿੱਤਾ ਜਾਊਗਾ। ਜੇ ਉਹਦੀ ਜ਼ਮਾਨਤ ਹਾਈ ਕੋਰਟ ਨੇ ਰੱਦ ਕਰ ਦਿੱਤੀ, ਫਿਰ ਸ਼ਾਇਦ ਸੁੱਚਾ ਸਿੰਘ ਲੰਗਾਹ ਜਾਂ ਤੇ ਆਪ ਸਰੈਂਡਰ ਹੋ ਜਾਊ ਤੇ ਜਾਂ ਫਿਰ ਇਹੋ ਜਿਹਾ ਡਰਾਮਾ ਹੋ ਜਾਊ ਜਿਹੜਾ ਅੱਜ ਆਪਾਂ ਵੇਖਿਆ। ਉਂਝ ਹਾਲ ਕੋਈ ਨੀ ਗਾ ਪੁਲਿਸ ਦਾ, ਅੱਜ ਲੁੱਕ ਆਊਟ ਨੋਟਿਸ ਕੱਢਦੀ ਫਿਰਦੀ ਆ। ਕੱਲ ਇਹਨਾਂ ਨੂੰ ਸੁੱਚਾ ਸਿੰਘ ਲੰਗਾਹ ਇਹਨਾਂ ਨੇ ਲੁੱਕ ਹੀ ਨਹੀਂ ਕੀਤਾ, ਇਹਨਾਂ ਨੂੰ ਨਜ਼ਰ ਹੀ ਨਹੀਂ ਆਇਆ। ਉਹ ਪੰਜਾਬ ਦੇ ਵਿੱਚ ਵੀ ਇੱਕ ਅਜੀਬੋ ਗਰੀਬ ਜੀ ਇਸ ਸਮੇਂ ਸਿਆਸਤ ਹੁੰਦੀ ਪਈ ਆ, ਜਿਹਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਕਿ ਕਿਹੜਾ ਕਿਹਦੇ ਨਾਲ ਖੜਾ, ਕਿਹੜਾ ਕਿਹਦੇ ਨਾਲ ਤੋੜ ਵਿਛੋੜਾ ਕਰੀ ਜਾਂਦਾ। ਪਰ ਜੋ ਪੰਜਾਬ ਪੁਲਿਸ ਨੇ ਕਾਰਗੁਜ਼ਾਰੀ ਦਿਖਾਈ ਹੈ, ਉਹਦੇ ਚੋਂ ਇੱਕ ਚੀਜ਼ ਸਾਫ਼ ਹੋ ਗਈ ਆ ਕਿ ਜਿਹੜੇ ਲੋਕ ਸੰਸ਼ੇ ਖੜੇ ਕਰਦੇ, ਸ਼ੰਕੇ ਖੜੇ ਕਰਦੇ ਕਿ ਰਾਜਨੀਤੀ ਮਿਲ ਮਿਲਾ ਕੇ ਚੱਲਦੀ ਆ, ਮਿਲ ਮਿਲਾਪ ਦੇ ਨਾਲ ਚੱਲਦੀ ਆ, ਉਹ ਕੁਛ ਹੱਦ ਤੱਕ ਆਪਣੇ ਆਪ ਨੂੰ ਠੀਕ ਮਹਿਸੂਸ ਕਰਦੇ ਹੋਣਗੇ। ਜੀ। ਅਗਲੀ ਆਪਾਂ ਮਿੰਟੋ ਜੀ ਗੱਲ ਕਰੀਏ, ਪੰਜਾਬ ਦੇ ਇੱਕ ਹੋਰ ਥਾਣੇਦਾਰ ਨੇ ਪੈਸੇ ਲੈ ਕੇ ਸਮਗਲਰ ਛੱਡਿਆ, ਹੁਣ ਉੱਤੇ ਪਰਚਾ ਦਰਜ। ਇਹ ਤਾਂ ਵੈਸੇ ਹੁਣ ਰੀਤ ਹੀ ਬਣ ਗਈ ਹੈ, ਹਰੇਕ ਹਫ਼ਤੇ 10 ਦਿਨਾਂ ਬਾਅਦ ਇਸ ਤਰ੍ਹਾਂ ਦੀ ਖਬਰ ਆਉਣ ਲੱਗ ਪਈ ਹੈ ਪੰਜਾਬ ਦੇ ਵਿੱਚੋਂ। ਜਾਂ ਤੇ ਕੋਈ ਸਮਗਲਰ ਇਹਨਾਂ ਨੇ ਛੱਡਿਆ ਹੁੰਦਾ ਤੇ ਆਪ ਸਮਗਲਰ ਦੀ ਥਾਂ ਤੇ ਹਵਾਲਾਤ 'ਚ ਜਾ ਕੇ ਬਹਿ ਜਾਂਦੇ ਆ
ਤੇ ਜੇ ਇਸ ਤਰ੍ਹਾਂ ਨਾ ਹੋਵੇ, ਇਹਨਾਂ ਦਾ ਕੋਈ ਨਾ ਕੋਈ ਥਾਣੇਦਾਰ ਰੱਜਿਆ ਹੈਰੋਇਨ ਦਾ, ਉਹ ਸਮਗਲਰਾਂ ਦੇ ਨਾਲ ਕਾਰ 'ਚ ਬੈਠੇ ਫੜਿਆ ਜਾਂਦਾ ਜੀ। ਆ ਥੋੜੇ ਦਿਨ ਪਹਿਲਾਂ ਕੋਟ ਭਾਈ ਦਾ ਥਾਣੇਦਾਰ ਫੜਿਆ ਗਿਆ ਸੀ ਨਾ, ਮੋਹਨ ਸਿੰਘ। ਉਹ ਨਾ ਸਿਰਫ ਪੀਂਦਾ ਸੀ ਰੱਜ ਕੇ, ਬਲਕਿ ਸਮਗਲਰਾਂ ਦੇ ਨਾਲ ਜਾ ਕੇ ਫਿਰੋਜ਼ਪੁਰੋਂ ਸਮੈਕ ਲੈ ਕੇ, ਹੈਰੋਇਨ ਲੈ ਕੇ ਆਪ ਆ ਕੇ ਵਰਤਾਉਂਦਾ ਸੀ, ਲੋਕਾਂ ਤੱਕ ਡਿਲੀਵਰ ਕਰਦਾ ਸੀਗਾ ਜੀ ਇਹਨਾਂ ਦਾ ਥਾਣੇਦਾਰ। ਉਹਨੂੰ ਫੜਿਆ SIT ਨੇ। SIT ਇੱਥੇ ਬਿਹਤਰੀਨ ਕੰਮ ਕਰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਇਸੇ ਹੀ SIT ਨੇ ਨਕਲੀ SIT ਵਾਲੇ ਵੀ ਫੜੇ ਸੀਗੇ, ਜਿਹੜੇ ਹੈ ਤੇ ਪੁਲਿਸ ਵਾਲੇ ਸੀ। ਉਹ ਨਕਲੀ SIT ਬਣ ਕੇ ਸਮਗਲਰ ਤੋਂ 7-8 ਲੱਖ ਰੁਪਈਆ ਲੈ ਗਏ, ਨਾਲੇ ਉਹਦਾ ਮਾਲ ਖੋਹ ਕੇ ਲੈ ਗਏ। ਬਾਅਦ ਦੇ ਵਿੱਚ ਇਹਨਾਂ ਨੂੰ ਪਤਾ ਲੱਗਿਆ, ਕਿਉਂਕਿ ਸਮਗਲਰ ਅਸਲੀ SIT ਦੇ ਧੱਕੇ ਚੜ ਗਿਆ। ਉਹ ਕਹਿੰਦਾ ਯਾਰ ਤੁਸੀਂ ਉਹੀ ਤੇ ਨਹੀਂ, ਕਿਤੇ ਉਹਨਾਂ ਦੇ ਨਾਲ ਦੇ ਤੇ ਨਹੀਂ ਜਿਹਨਾਂ ਨੂੰ ਮੈਂ ਉਦੋਂ ਜੀਰਕਪੁਰ ਦੇ ਅੱਡੇ ਤੇ 6 ਲੱਖ ਰੁਪਈਆ ਦਿੱਤਾ ਸੀ? ਕਹਿੰਦੇ ਹਾਂ ਉਹਨਾਂ ਦੇ ਨਾਲ ਦੇ ਆ, ਚੱਲ ਆ ਜਾ ਤੈਨੂੰ ਵੀ ਮਿਲਾ ਦਿੰਦੇ ਆ। ਸੋ ਦੂਜੀ ਵਾਰੀ ਜਿਹੜੇ ਉਹ ਧੱਕੇ ਨਾ ਚੜਦਾ ਸਮਗਲਰ, ਦੂਜੀ ਵਾਰੀ ਅਸਲੀ SIT ਦੇ ਧੱਕੇ ਨਾ ਚੜਦਾ ਤੇ ਨਕਲੀ SIT ਨੇ ਜੋ ਗੁਲ ਖਿਲਾਇਆ ਸੀ ਉਹ ਤੇ ਪਰਦੇ ਹੇਠ ਹੀ ਰਹਿ ਜਾਣਾ ਸੀਗਾ। ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਆ। ਫਾਜ਼ਿਲਕਾ ਦੇ ਵਿੱਚੋਂ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ। ਹੌਲਦਾਰ, ਥਾਣੇਦਾਰ, ਉਹਦੇ ਨਾਲ ਕਾਂਸਟੇਬਲ ਸੀਗਾ, ਮਾਲਖਾਨੇ ਚੋਂ ਮਾਲ ਕੱਢ ਕੇ ਵੇਚੀ ਗਏ, ਕੱਢ ਕੇ ਵੇਚੀ ਗਏ। ਸੋ ਅੱਜ ਇਹ ਹਰੀਕੇ ਤੋਂ ਖਬਰ ਆ ਗਈ ਆ, ਇੱਥੋਂ ਖਬਰ ਇਹ ਆ ਰਹੀ ਹੈ ਕਿ ਇੱਥੇ ਦੇ ਥਾਣੇਦਾਰ ਨੇ ਕਰਤੂਤ ਇਹ ਕੀਤੀ ਹੈ ਕਿ 1.5 ਲੱਖ ਰੁਪਈਆ ਲੈ ਕੇ ਸਮਗਲਰ ਛੱਡ ਦਿੱਤਾ। ਬਾਅਦ 'ਚ ਪਤਾ ਲੱਗ ਗਿਆ ਨਾਲੇ ਆਪ ਮਰਿਆ, ਨਾਲੇ ਆਪਦੇ ਗਨਮੈਨ ਨੂੰ ਵੀ ਰਗੜਾ ਘੱਟਿਆ। ਪਤਾ ਨਹੀਂ, ਸ਼ਾਇਦ ਹੋ ਸਕਦਾ ਗਨਮੈਨ ਨੇ ਡੀਲ ਕਰਾਈ ਹੋਵੇ ਤਾਂ ਰਗੜਿਆ ਗਿਆ, ਪਰ ਇਹਨਾਂ ਦੋਵਾਂ ਦੇ ਖਿਲਾਫ ਹੁਣ ਪਰਚਾ ਦਰਜ ਕਰ ਦਿੱਤਾ। ਦੇਖੋ ਪਰਚੇ ਦਰਜ ਹੋ ਰਹੇ ਆ, ਇਹਨਾਂ ਦੇ ਪਾਜ ਉਧੜਦੇ ਪਏ ਆ। ਇੱਕ ਚੰਗੀ ਗੱਲ ਆ ਕਿ ਚਲੋ ਘੱਟੋ ਘੱਟ ਜੇ ਇਹਨਾਂ ਦੇ ਵਿੱਚ ਕਾਲੀਆਂ ਭੇਡਾਂ ਨੇ ਕੁਛ, ਤਾਂ ਕਾਲੀਆਂ ਭੇਡਾਂ ਦੇ ਗਲ 'ਚ ਸੰਗਲ ਪਾਉਣ ਵਾਲੇ ਵੀ ਕੁਛ ਲੋਕ ਇਹਨਾਂ ਦੇ ਵਿੱਚ ਹੀ ਮੌਜੂਦ ਆ। ਇੱਕ ਚੰਗੀ ਗੱਲ ਆ। ਪਰ ਮਾੜੀ ਗੱਲ ਇੱਥੇ ਇਹ ਹੋ ਰਹੀ ਆ ਕਿ ਜਿਹੜੇ ਏਦਾਂ ਦੇ ਲੋਕ ਆ ਸਮਗਲਰਾਂ ਦੇ ਨਾਲ ਰਲੇ ਆ, ਉਹ ਨਾ ਸਿਰਫ ਸਮਗਲਰਾਂ ਨੂੰ ਸ਼ੈਲਟਰਿੰਗ ਦੇ ਰਹੇ ਆ, ਬਲਕਿ ਉਹ ਇਸ ਖੇਡ ਦੇ ਵਿੱਚ ਪੈਸੇ ਕਮਾਉਣ ਦੇ ਨਾਲ ਨਾਲ ਖੁਦ ਵੀ ਨਿਸ਼ਾਨੀ ਬਣਦੇ ਪਏ ਆ, ਜਿਹੜਾ ਕਿ ਇੱਕ ਬਹੁਤ ਚਿੰਤਾਜਨਕ ਰੁਝਾਨ ਆ ਕਿ ਬਹੁਤ ਸਾਰੇ ਪੁਲਿਸ ਮੁਲਾਜ਼ਮ ਹੈ ਜਿਹੜੇ ਜਿਨ੍ਹਾਂ ਦੀ ਸਮਗਲਰਾਂ ਦੇ ਨਾਲ ਯਾਰੀ ਦੋਸਤੀ ਪੈ ਜਾਂਦੀ ਹੈ, ਗਾਟੀ ਪੈ ਜਾਂਦੀ ਆ, ਮੁੜ ਕੇ ਉਹ ਨਾ ਸਿਰਫ ਦੇਸ਼ ਧਰੋਹੀ ਬਣਦੇ ਆ, ਆਪਣੇ ਫਰਜ਼ਾਂ ਤੋਂ ਭਗੌੜੇ ਬਣਦੇ ਆ, ਬਲਕਿ ਕਈ ਵਾਰ ਉਹ ਨਸ਼ੇੜੀ ਵੀ ਬਣ ਜਾਂਦੇ ਆ। ਸੋ ਇਹ ਦੂਰੀ ਤੇਰੀ ਸਮੱਸਿਆ ਪੰਜਾਬ ਸਰਕਾਰ ਕਿੱਦਾਂ ਇਹਦੇ ਨਾਲ ਨਜਿੱਠਦੀ ਆ ਉਹ ਵੇਖਣ ਵਾਲੀ ਗੱਲ ਹੋਏਗੀ। ਪਰ ਹਾਲ ਦੀ ਘੜੀ ਇਹਨਾਂ ਦੇ ਕੋਲ ਪਾਲਿਸੀ ਕੋਈ ਨਹੀਂ ਇਹੋ ਜਿਹੀ। ਜੀ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਸ਼੍ਰੀ ਦਰਬਾਰ ਸਾਹਿਬ ਨੂੰ ਮਿਲਿਆ ਸਰਵੋਤਮ ਆਈਕੋਨਿਕ ਅਵਾਰਡ। ਇੱਕ ਖੁਸ਼ੀ ਦੀ ਗੱਲ ਆ ਕਿਉਂਕਿ ਪਿਛਲੇ ਸਾਲ ਜਦੋਂ ਸਵੱਛ ਭਾਰਤ ਵਾਲੀ ਦਰਜਾਬੰਦੀ ਜਾਰੀ ਹੋਈ ਸੀ ਤੇ ਅੰਮ੍ਰਿਤਸਰ ਨੂੰ ਮਲੀਨ ਸ਼ਹਿਰਾਂ ਦੇ ਵਿੱਚੋਂ ਦਰਜਾਬੰਦੀ 'ਚ ਥਾਂ ਦਿੱਤੀ ਗਈ ਸੀਗੀ। ਅਸੀਂ ਸਾਰੇ ਉਦਾਸ ਹੋਏ ਸਾਂ ਕਿ ਇਸ ਸ਼ਹਿਰ ਨੂੰ ਤੇ ਘੱਟੋ ਘੱਟ ਮਲੀਨ ਸ਼ਹਿਰਾਂ ਦੀ ਸੂਚੀ ਵਿੱਚ ਥਾਂ ਨਹੀਂ ਮਿਲਣੀ ਚਾਹੀਦੀ। ਸਾਰਿਆਂ ਨੇ ਅਸੀਂ ਰੋਸ ਕੀਤਾ ਸੀ। ਫਿਰ ਅੰਮ੍ਰਿਤਸਰ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਦਾ ਨਾਂ ਆ ਗਿਆ ਸੀ, ਉਦੋਂ ਵੀ ਸਾਰਿਆਂ ਨੇ ਕੌੜਾ ਘੁੱਟ ਭਰਿਆ ਸੀਗਾ ਕਿ ਬਾਦਲ ਸਾਹਿਬ, ਉਸ ਬਾਦਲ ਸਾਹਿਬ ਦੇ ਜ਼ਿਲ੍ਹੇ ਦਾ ਇਹ ਹਾਲ ਹੈ ਜਿਹੜਾ 5 ਵਾਰੀ ਇਸ ਸੂਬੇ ਦਾ ਮੁੱਖ ਮੰਤਰੀ ਰਿਹਾ, ਤੇ ਫਿਰ ਦੂਜੇ ਸ਼ਹਿਰਾਂ ਦਾ ਕੀ ਹਾਲ ਹੋਊਗਾ। ਪਰ ਐਤਕੀ ਚੰਗੀ ਖਬਰ ਇਹ ਆਈ ਆ ਕਿ ਅੰਮ੍ਰਿਤਸਰ ਦੇ ਵਿੱਚ ਹੀ ਜਿਹੜਾ ਰੂਹਾਨੀਅਤ ਦਾ ਕੇਂਦਰ ਆ ਦਰਬਾਰ ਸਾਹਿਬ, ਉਹਨੂੰ ਆਈਕੋਨਿਕ ਅਵਾਰਡ ਦਿੱਤਾ ਗਿਆ। ਸਵੱਛ ਭਾਰਤ ਪੁਰਸਕਾਰ ਇਹਨਾਂ ਨੇ ਕੱਲ ਐਲਾਨੇ ਆ 2 ਅਕਤੂਬਰ ਨੂੰ, ਉਹਦੇ 'ਚ ਦਰਬਾਰ ਸਾਹਿਬ ਨੂੰ ਇਹਨਾਂ ਨੇ ਸਰਵੋਤਮ ਆਈਕੋਨਿਕ ਅਵਾਰਡ ਦਿੱਤਾ ਹੈ। ਇੱਕ ਚੰਗੀ ਗੱਲ ਆ। ਵੈਸੇ ਮੈਨੂੰ ਨਹੀਂ ਲੱਗਦਾ ਕਿ ਦਰਬਾਰ ਸਾਹਿਬ ਵਰਗੇ ਇਸ ਰੂਹਾਨੀਅਤ ਦੇ ਕੇਂਦਰ ਨੂੰ ਕੋਈ ਪੁਰਸਕਾਰ ਦੀ ਜ਼ਰੂਰਤ ਆ। ਇਹ ਤੇ ਆਪਣੇ ਆਪ ਦੇ ਵਿੱਚ ਇੱਕ ਅਦੁੱਤੀ ਪੁਰਸਕਾਰ ਆ, ਪਰ ਫਿਰ ਵੀ ਚਲੋ ਉਹ ਸ਼ੋਭਾ ਵੱਧਦੀ ਇਹਨਾਂ ਚੀਜ਼ਾਂ ਦੇ ਨਾਲ। ਪਰ ਇੱਕ ਚੀਜ਼ ਅਸੀਂ ਹੋਰ ਵੀ ਅੱਜ ਵੇਖੀਏ, ਇਸ ਖਬਰ ਨੂੰ ਜਿਹੜੇ ਇੱਕ ਅਖਬਾਰ ਨੇ ਆਪਣੇ ਮੁੱਖ ਪੰਨੇ ਤੇ ਛਾਪਿਆ, ਉਸੇ ਅਖਬਾਰ ਨੇ ਪੰਨਾ ਨੰਬਰ 2 ਤੇ ਇੱਕ ਸਟੋਰੀ ਲਾਈ ਅੱਜ। ਉਹ ਸਟੋਰੀ ਕੀ ਆ? ਸਟੋਰੀ ਇਹ ਆ ਕਿ ਆਸਟ੍ਰੇਲੀਆ ਚੋਂ ਆਈ ਇੱਕ ਬੀਬੀ ਜਿਹੜੀ ਸੈਲਫੀ ਲੈ ਰਹੀ ਸੀ, ਉਹਦਾ ਬਸਤਾ ਚੁੱਕ ਲਿਆ ਚੋਰਾਂ ਨੇ, ਤੇ ਬਾਅਦ ਦੇ ਵਿੱਚ 3 ਘੰਟੇ ਪੁਲਿਸ ਨੇ ਉਹਦਾ ਪਰਚਾ ਨਹੀਂ ਕੱਟਿਆ। ਸੋ ਅਸੀਂ ਇਸ ਤਰ੍ਹਾਂ ਦੀਆਂ ਖਬਰਾਂ ਗਾਏ ਬਗਾਏ ਸੁਣਦੇ ਹਾਂ। ਇੱਕ ਵਾਰੀ ਤੇ ਇਹ ਵੀ ਕਿੱਸਾ ਨਿਕਲ ਆਇਆ ਸੀਗਾ ਕਿ ਜਿਹੜੇ ਪਾਠੀ ਦਰਬਾਰ ਸਾਹਿਬ ਦੇ ਵਿੱਚ ਪਾਠ ਕਰਨ ਜਾਂਦੇ ਸੀਗੇ, ਉਹ ਮੋਟਰਸਾਈਕਲ ਠੱਲ ਕੇ ਜਾਂਦੇ ਸੀ ਪਾਰਕਿੰਗ ਦੇ ਵਿੱਚ, ਉਹਨਾਂ ਦੇ ਮੋਟਰਸਾਈਕਲ ਹੀ ਚੁੱਕੇ ਜਾਂਦੇ ਸੀ। ਇੱਕ ਦਿਨ ਚੁੱਕਣ ਵਾਲੇ ਜਿਹੜੇ ਫੜੇ ਗਏ ਉਹ ਕੌਣ ਸਨ? ਉਹ ਇਹਨਾਂ ਦੇ ਆਪਣੇ ਕਰਮਚਾਰੀ ਨਿਕਲੇ ਸੀਗੇ, ਜਿਹੜੇ ਮਾਰਦੇ ਸੀ ਕਿ ਇੱਕ ਅੰਮ੍ਰਿਤਸਰੋਂ ਗੁਰਦਾਸਪੁਰ ਛੱਡ ਆਉਂਦੇ ਸੀ, ਆਪੋ ਤੋਂ ਬੱਸ ਤੇ ਚੜ੍ਹ ਆਉਂਦੇ ਸੀ, ਛੱਡ ਕੇ ਤੇ ਪੈਸੇ ਜੇਬ 'ਚ ਪਾਉਂਦੇ ਸੀਗੇ। ਇਸ ਤਰ੍ਹਾਂ ਦੀਆਂ ਜਿਹੜੀਆਂ ਬਦਨਾਮੀਆਂ ਨਿਕਲਦੀਆਂ ਨੇ, ਇਸ ਤਰ੍ਹਾਂ ਦੀਆਂ ਜਿਹੜੀਆਂ ਉੱਥੇ ਘਟਨਾਵਾਂ ਵਾਪਰਦੀਆਂ, ਇਹਨਾਂ ਤੇ ਵੀ ਲਗਾਮ ਲਾਉਣ ਦੀ ਜ਼ਰੂਰਤ ਹੈ। ਮੈਂ ਨਹੀਂ ਮੰਨਦਾ ਕਿ ਹਰੇਕ ਚੀਜ਼ ਜਿਹੜੀ ਆ ਉਹ ਕਮੇਟੀ ਦੇ ਜਿੰਮੇ ਥੋਪ ਦੇਣੀ ਹੈ ਅਸੀਂ,
ਜਾਂ ਅਸੀਂ ਕਹੀਏ ਕਿ ਇਕੱਲੇ ਬੰਦੇ ਦੀ ਨਿਗਰਾਨੀ ਪੁਲਿਸ ਵਾਲਾ ਕਰੇ। ਉੱਥੇ ਜਿਹੜੇ ਸ਼ਰਧਾਲੂ ਜਾਂਦੇ ਆ ਕੁਛ ਉਹਨਾਂ ਨੂੰ ਵੀ ਇਹਤਿਆਤ ਵਰਤਣੀ ਚਾਹੀਦੀ ਆ, ਪਰ ਪ੍ਰਬੰਧ ਇਹਨਾਂ ਦੇ ਕਿੱਦਾਂ ਦੇ ਆ? ਜਿਹੜੀ ਬੀਬੀ ਦੀ ਕੱਲ ਵੀ ਗੱਲ ਕੀਤੀ ਸੀ ਆਪਾਂ, ਹੁਣ ਵੀ ਕੀਤੀ ਆ ਜੀ। ਉਸ ਬੀਬੀ ਦੇ ਮਾਮਲੇ 'ਚ ਅੱਜ ਇੱਕ ਨਵਾਂ ਖੁਲਾਸਾ ਹੋਇਆ ਕਿ ਜਿੱਥੋਂ ਚੋਰੀ ਹੋਈ, ਜਿੱਥੇ ਉਹ ਸੈਲਫੀ ਲੈ ਰਹੀ ਸੀ, ਜਿੱਥੋਂ ਉਹਦਾ ਬਸਤਾ ਚੁੱਕਿਆ ਚੋਰ ਨੇ, ਉੱਥੇ CCTV ਕੈਮਰੇ ਲੱਗੇ ਸੀ ਦੋਨਾਂ ਪਾਸਿਆਂ ਤੇ। ਪਰ ਕਮਾਲ ਦੀ ਗੱਲ ਹੈ, ਜਦੋਂ CCTV ਕੈਮਰੇ ਖੰਗਾਲੇ ਗਏ ਉਹਨਾਂ ਦੇ ਵਿੱਚ ਰਿਕਾਰਡਿੰਗ ਹੈ ਹੀ ਨਹੀਂ, ਕਿਉਂਕਿ ਬੰਦ ਪਏ ਸਨ, ਉਹ ਚਿਰਾਂ ਤੋਂ ਬੰਦ ਪਏ ਸਨ, ਉਹ ਚੱਲਦੇ ਹੀ ਨਹੀਂ ਸੀਗੇ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਸ ਸਿਫਤੀ ਦੇ ਘਰ ਦੀ ਜਿੰਨੀ ਮਰਜ਼ੀ ਅਸੀਂ ਸਿਫਤ ਕਰ ਲਈਏ, ਪੁਰਸਕਾਰ ਜਿੰਨੇ ਵੀ ਮਿਲ ਜਾਣ, ਉਹ ਇਹਦੀ ਅਦੁੱਤੀ ਸ਼ਾਨ ਦੇ ਮੂਹਰੇ ਕੁਛ ਵੀ ਨਹੀਂ ਹੈ। ਪਰ ਜੋ ਪ੍ਰਬੰਧਾਂ ਦੇ ਵਿੱਚ ਕਮੀਆਂ, ਉਹ ਕਮੀਆਂ ਵੀ ਦੂਰ ਕਰਨ ਦੀ ਜ਼ਰੂਰਤ ਆ। ਜੀ ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਆਪਾਂ ਗੱਲ ਕਰ ਲਈਏ ਵੀ ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤਾਂ ਨੇ ਕਿਹਾ ਰਿਕਾਰਡ ਦੇਵੇ ਕਮੇਟੀ। ਦੇਖੋ, ਜਿਨ੍ਹਾਂ ਨੇ ਆਪਣੇ ਜਿਗਰ ਦੇ ਟੋਟੇ ਆ, ਜਿਹੜੇ ਉਹ ਵਿਦੋਸ਼ੀ ਗਵਾਲੇ ਵਿਚਾਰੇ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਦੁੱਖ ਦੇਖ ਲਓ ਕਿੰਨਾ ਹੁੰਦਾ ਹੋਏਗਾ। ਕਮਿਸ਼ਨ ਬਣਦਾ, ਉਹਨੂੰ ਦਿੱਤਾ ਤੇ ਮਿਸ਼ਨ ਜਾਂਦਾ, ਪਰ ਉਹ ਆਪਣਾ ਕੰਮ ਕਰਕੇ ਪਾਸੇ ਹੋ ਜਾਂਦਾ। ਯਾਨੀ ਜੋਰਾ ਸਿੰਘ ਕਮਿਸ਼ਨ ਆਪਣਾ ਮਿਸ਼ਨ ਪੂਰਾ ਨਹੀਂ ਕਰਦਾ। ਕੰਮ ਉਹਦਾ ਕੀ ਸੀ ਕਿ ਟਾਈਮ ਟਰਕਾਉਣਾ, ਟਾਈਮ ਟਰਕਾ ਕੇ ਚਲੇ ਗਿਆ। ਬਾਅਦ ਦੇ ਵਿੱਚ ਨਵਾਂ ਕਮਿਸ਼ਨ ਬਣ ਗਿਆ। ਹੁਣ ਨਵੇਂ ਕਮਿਸ਼ਨ ਦੇ ਸਾਹਮਣੇ ਬਿਪਤਾ ਆਏ ਆ ਕਿ ਕਮੇਟੀ ਅੜ ਗਈ। ਉਹ ਕਹਿੰਦੇ ਕਿ ਅਸੀਂ ਰਿਕਾਰਡ ਦਿੰਦੇ ਹੀ ਨਹੀਂ, ਸਾਡੀ ਅੜੀ ਦਾ ਸਵਾਲ ਆ, ਸਾਡੀ ਸ਼ਾਖ ਦਾ ਸਵਾਲ ਆ। ਪਰ ਦੂਜੇ ਪਾਸੇ ਜਿਹੜੇ ਇਹ ਪੀੜਤ ਪਰਿਵਾਰ ਆ, ਉਹ ਅੱਜ ਸਾਹਮਣੇ ਆਏ ਆ ਤੇ ਫੁੱਟ ਕੇ ਰੋਏ ਆ। ਉਹ ਕਹਿੰਦੇ ਸਾਡਾ ਕੀ ਕਸੂਰ ਆ, ਸਾਡੇ ਬੱਚੇ ਨਿਆਈ ਮੌਤੇ ਮਰ ਗਏ, ਤੁਸੀਂ ਕੀ ਕਰਦੇ ਪਏ ਹੋ? ਉਹ ਕਹਿੰਦੇ ਕਿ ਸਾਨੂੰ ਉਮੀਦ ਆ, ਸਾਨੂੰ ਆਸ ਦੀ ਕਿਰਨ ਦਿਸੀ ਆ, ਇਹ ਜਿਹੜਾ ਨਵਾਂ ਕਮਿਸ਼ਨ ਬੈਠਾ, ਜਿਸ ਤਰੀਕੇ ਨਾਲ ਇਹਨਾਂ ਨੇ ਕੰਮ ਸ਼ੁਰੂ ਕੀਤਾ, ਤੁਸੀਂ ਇਹਨਾਂ ਨੂੰ ਰਿਕਾਰਡ ਮੁਹੱਈਆ ਕਰਵਾਓ, ਸਾਨੂੰ ਉਮੀਦ ਆ ਸਾਡੇ ਬੱਚਿਆਂ ਦਾ ਇਨਸਾਫ ਕਰਨਗੇ। ਸੋ ਉਹ ਦੋਨਾਂ ਪਰਿਵਾਰਾਂ ਦੇ, ਕਿਉਂਕਿ ਇੱਕ ਜਿਹੜਾ ਨੌਜਵਾਨ ਮਰਿਆ ਸੀ ਗੁਰਜੀਤ ਸਿੰਘ, ਉਹਦਾ ਪਿਤਾ ਸਾਧੂ ਸਿੰਘ, ਤੇ ਇੱਕ ਜਿਹੜਾ ਕ੍ਰਿਸ਼ਨ ਸਿੰਘ ਮਰਿਆ ਸੀਗਾ, ਉਹਦਾ ਪਿਤਾ ਮਹਿੰਦਰ ਸਿੰਘ, ਇਹ ਦੋਵੇਂ ਅੱਜ ਪੱਤਰਕਾਰਾਂ ਦੇ ਮੁਖਾਤਬ ਹੋਏ ਆ। ਦੋਵੇਂ ਪੀੜਤ ਪਿਤਾ ਉਹ ਇਸ ਹੱਕ 'ਚ ਆ ਕਿ ਕਮੇਟੀ ਨੂੰ ਰਿਕਾਰਡ ਹੈ ਜਿਹੜਾ ਉਹ ਕਮਿਸ਼ਨ ਨੂੰ ਸੌਂਪ ਦੇਣਾ ਚਾਹੀਦਾ। ਉੱਦਾਂ ਕੱਲ ਜਥੇਦਾਰ ਰਣਜੀਤ ਸਿੰਘ, ਜਿਹੜੇ ਕਿ ਸਾਬਕਾ ਜਥੇਦਾਰ ਹੈ ਤਖਤ ਅਕਾਲ ਤਖਤ ਦੇ, ਉਹਨਾਂ ਨੇ ਇੱਕ ਦੋ ਉਦਾਹਰਨਾਂ ਬੜੀਆਂ ਪਾਏਦਾਰ ਦਿੱਤੀਆਂ। ਮੈਂ ਸੁਣਦਾ ਪਿਆ ਸਾਂ ਉਹਨਾਂ ਨੂੰ। ਉਹਨਾਂ ਕਿਹਾ ਕਿ ਬਿਲਕੁਲ ਝੂਠ ਬੋਲਦੇ ਆ ਕਿ ਅਸੀਂ ਅਦਾਲਤਾਂ 'ਚ ਨਹੀਂ ਜਾਂਦੇ, ਅਸੀਂ ਕਿਸੇ ਕਾਨੂੰਨੀ ਦਾਇਰੇ 'ਚ ਨਹੀਂ ਆਉਂਦੇ। ਉਹ ਕਹਿੰਦਾ ਕਿ ਦੇਖੋ, ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ, ਉਸ ਤੋਂ ਬਾਅਦ ਬੇਅੰਤ ਸਿੰਘ ਤੇ ਕੇਹਰ ਸਿੰਘ ਨੂੰ ਜਿਹੜੀ ਫਾਂਸੀ ਲੱਗੀ ਆ, ਉਸ ਕੇਸ ਦੇ ਵਿੱਚ ਕੇਹਰ ਸਿੰਘ ਨੂੰ ਜਿਹੜੀ ਫਾਂਸੀ ਲੱਗੀ ਆ, ਸੌਰੀ ਬੇਅੰਤ ਸਿੰਘ ਤੇ ਪਹਿਲਾਂ ਉੱਥੇ ਸਪੌਟ ਤੇ ਮਾਰੇ ਗਏ ਸਨ। ਉਹ ਕਹਿੰਦਾ ਕਿ ਜਿਹੜਾ ਕੇਹਰ ਸਿੰਘ ਨੂੰ ਫਾਹੇ ਲਾਇਆ ਗਿਆ, ਉਹਦੀ ਜਿਹੜੀ ਅਸਲ ਗਵਾਹੀ ਸੀਗੀ ਉਹ ਇੱਕ ਰਜਿਸਟਰ ਸੀ। ਰਜਿਸਟਰ ਕਿਹੜਾ ਸੀ ਕਿ ਜਿਹੜੇ ਅੰਮ੍ਰਿਤਪਾਨ ਕਰਦੇ ਆ ਪੁਰਾਣੀ, ਜਿਹੜਾ ਸੂਚੀ 'ਚ ਨਾਂ ਦਰਜ ਹੁੰਦਾ ਅਕਾਲ ਤਖਤ ਦੇ ਰਜਿਸਟਰ 'ਚ, ਉਹ ਰਜਿਸਟਰ ਉੱਥੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਕਮੇਟੀ ਆਪ ਦੇ ਕੇ ਆਈ ਸੀ, ਜਿਹਦੀ ਬਣਾ ਤੇ ਕੇਹਰ ਸਿੰਘ ਨੂੰ ਫਾਹੇ ਲਾਇਆ ਗਿਆ ਸੀ। ਉਹ ਰਜਿਸਟਰ ਕਿਉਂ ਗਿਆ? ਫਿਰ ਉਹਨਾਂ ਨੇ ਦੂਸਰੀ ਉਦਾਹਰਨ ਦਿੱਤੀ। ਉਹ ਕਹਿੰਦੇ ਕਿ ਜਿਹੜਾ ਮਿਲਟਰੀ ਤੇ ਇਹਨਾਂ ਨੇ 100 ਕਰੋੜ ਦੇ ਹਰਜਾਨੇ ਦਾ ਮੁਕੱਦਮਾ ਕੀਤਾ, ਉਹ ਕਿਉਂ ਕੀਤਾ ਅਦਾਲਤ ਦੇ ਵਿੱਚ? ਉੱਥੇ ਜਾ ਕੇ ਕਿਉਂ ਇਹਨਾਂ ਨੇ ਐਫੀਡੇਵਿਟ ਦਿੱਤਾ? ਉੱਥੇ ਜਾ ਕੇ ਕਿਉਂ ਵਕਾਲਤਨਾਮਾ ਦਿੱਤਾ? ਉੱਥੇ ਜਾ ਕੇ ਕਿਉਂ ਕੇਸ ਝਗੜਦੇ ਪਏ ਆ? ਇਹ ਬਿਲਕੁਲ ਗੱਲ ਉਹਨਾਂ ਦੀ ਸਹੀ ਆ। ਮੈਂ ਵੀ ਸੋਚਦਾ ਕਿ ਜੇ ਮੰਨ ਲਓ ਕੱਲ ਨੂੰ ਕੋਈ ਇਹਨਾਂ ਦਾ ਕਰਮਚਾਰੀ ਕਿਸੇ ਵਧੀਕੀ ਦਾ ਸ਼ਿਕਾਰ ਹੋ ਜਾਂਦਾ ਹੈ, ਉਹ ਗੁਰਦੁਆਰਾ ਕਮਿਸ਼ਨ ਕੋਲ ਜਾਂਦਾ, ਗੁਰਦੁਆਰਾ ਕਮਿਸ਼ਨ ਗੱਲ ਨਹੀਂ ਸੁਣਦਾ, ਉਹ ਜਾ ਕੇ ਅਦਾਲਤ 'ਚ ਕੇਸ ਕਰ ਦਿੰਦਾ ਕਿ ਜੇ ਮੈਨੂੰ ਤਾਂ ਬਿਨਾਂ ਕਾਰਨ ਤੋਂ ਇਹਨਾਂ ਨੇ ਨੌਕਰੀ ਤੋਂ ਕੱਢ ਦਿੱਤਾ, ਕਿ ਇਹ ਉੱਥੇ ਜਾ ਕੇ ਅਦਾਲਤ ਦੇ ਵਿੱਚ ਸਫਾਈ ਨਹੀਂ ਦੇਣਗੇ? ਸੋ ਇਹ ਇੱਕ ਅੜਫਸ ਕਰਕੇ ਬੈਠੇ ਆ। ਉਸ ਅੜਫਸ ਦੇ ਵਿੱਚ ਲੋਕਾਂ 'ਚ ਵੀ ਰੋਸ ਆ। ਉਸ ਅੜਫਸ ਦੇ ਚੱਲਦੇ ਆ ਪੀੜਤ ਪਰਿਵਾਰ ਆ ਜਿਹੜੇ ਅੱਜ ਇਹ ਵੀ ਫੋਟੇ ਆ, ਔਰ ਇਹਨਾਂ ਦੇ ਦਰਦ ਆ ਜਿਹੜੇ ਮੇਰੇ ਖਿਆਲ ਦੇ ਨਾਲ ਉਹ ਅਸੀਂ ਲੋਕ ਤੇ ਮਹਿਸੂਸ ਹੀ ਨਹੀਂ ਕਰ ਸਕਦੇ ਜਿੰਨੀ ਸ਼ਿੱਦਤ ਦੇ ਨਾਲ ਇਹ ਹੰਡਾਉਂਦੇ ਪਏ ਆ। ਸੋ ਮੇਰੇ ਖਿਆਲ ਦੇ ਨਾਲ ਕਮੇਟੀ ਨੂੰ ਘੱਟੋ ਘੱਟ ਇਹਨਾਂ ਪੀੜਤ ਪਰਿਵਾਰਾਂ ਦੇ ਮੂੰਹ ਵੱਲ ਦੇਖਣਾ ਚਾਹੀਦਾ। ਜੇ ਇਹ ਰਜ਼ਾਮੰਦ ਨੇ, ਜੇ ਇਹ ਮੰਨਦੇ ਆ ਕਿ ਇਹ ਕਮਿਸ਼ਨ ਸਾਨੂੰ ਨਿਆਂ ਦੇ ਸਕਦਾ, ਤਾਂ ਫਿਰ ਮੇਰੇ ਖਿਆਲ ਦੇ ਨਾਲ ਜਿੱਤਬਾਜੀ ਹੈ ਜਿਹੜੀ, ਔਰ ਇਹ ਸਿਆਸਤਬਾਜੀ ਹੈ ਜਿਹੜੀ, ਇਹ ਛੱਡ ਦੇਣੀ ਚਾਹੀਦੀ। ਜੀ ਜੀ, ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ